ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਖਬਰ ਤੇ ਨਜ਼ਰ। ਅੱਜ 21 ਅਪ੍ਰੈਲ ਦਿਨ ਹੈਗਾ ਜੀ ਬੁੱਧਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਨੋਰ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵਰਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਜੈਂਡਰ ਮੌਰਗੇਜ ਅਤੇ ਰੀਅਲ ਇਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 408 200 ਨੰਬਰ 559 905 2575 5599052575 ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕੋਵਿਡ ਦਾ ਕਹਿਰ ਜਿਹੜਾ ਜੀ ਹੁਣ ਚੌਂਚ ਫੇਰੇ ਉੱਥੇ ਭਾਰਤ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਆ। ਥਾਂ ਥਾਂ 'ਤੇ ਉੱਤੋਂ ਦਿਲ ਦਹਿਲਾਉਣ ਵਾਲੀਆਂ ਵੀਡੀਓਜ਼ ਵੀ ਆ ਰਹੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਨਾਲ ਚੱਲ ਰਹੀਆਂ। ਇਸੇ ਦੇ ਚੱਲਦਿਆਂ ਕੋਵਿਡ ਸ਼ੀਲਡ ਟੀਕੇ ਦੀਆਂ ਕੀਮਤਾਂ ਦਾ ਵੀ ਐਲਾਨ ਹੋ ਗਿਆ ਜੀ। ਹਾਂਜੀ, ਦੇਖੋ ਇਸ ਟਾਈਮ ਸਾਰਾ ਜ਼ੋਰ ਹੁਣ ਇੰਡੀਆ ਦਾ ਇਸੇ ਗੱਲ 'ਤੇ ਲੱਗਾ ਕਿ ਵੈਕਸੀਨੇਸ਼ਨ ਜਿਹੜੀ ਆ ਹੋ ਜਾਵੇ। 1 ਮਈ ਤੋਂ ਇਹਨਾਂ ਨੇ ਮਤਲਬ ਕਿ ਜੰਗੀ ਪੱਧਰ 'ਤੇ ਕੰਮ ਹੈ ਜਿਹੜਾ ਉਹ ਲਿਖਿਆ। ਤਾਂ ਇਸ ਦਰਮਿਆਨ ਕੋਵਿਸ਼ੀਲਡ ਦਾ ਇਹਨਾਂ ਨੇ ਪ੍ਰਾਈਸ ਜਿਹੜਾ ਆ ਉਹ ਐਲਾਨ ਦਿੱਤਾ ਆ। ਕੋਵਿਸ਼ੀਲਡ ਦਾ ਮਤਲਬ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਬਾਹਰ ਐਸਟਰਾਜੈਨੇਕਾ ਜਿਹਨੂੰ ਕਿਹਾ ਗਿਆ ਤੇ ਬੈਨ ਵੀ ਕੀਤਾ ਗਿਆ ਕੁਛ ਮੁਲਕਾਂ ਦੇ ਵਿੱਚ। ਤਾਂ ਇਹਨਾਂ ਨੇ ਹੁਣ ਕੀਮਤ ਐਲਾਨ ਦਿੱਤੀ ਆ। ਪਹਿਲੀ ਗੱਲ ਤਾਂ ਵੈਸੇ ਹੈਰਾਨਗੀ ਵਾਲੀ ਗੱਲ ਆ, ਇਲੈਕਸ਼ਨ ਦੇ ਵਿੱਚ ਤਾਂ ਕਹਿੰਦੇ ਸੀ ਫ੍ਰੀ ਟੀਕਾ ਦਿਆਂਗੇ, ਹੁਣ ਕਹਿੰਦੇ ਆ ਕਿ ਨਹੀਂ, ਪ੍ਰਾਈਸ ਅਸੀਂ ਲਵਾਂਗੇ, ਵਸੂਲ ਕਰਾਂਗੇ। ਖੈਰ ਦੇਖੋ, ਇਹਨਾਂ ਨੇ ਕੀ ਕਿਹਾ ਹੈ ਕਿ ਜਿਹੜੇ ਹੈਗੇ ਨੇ ਜਿੱਦਾਂ ਲਾ ਲਓ ਕਿ ਨਿੱਜੀ ਹਸਪਤਾਲ, ਉਹਨਾਂ ਨੂੰ ਤਾਂ ਅਸੀਂ ਦੇਵਾਂਗੇ 600 ਰੁਪਏ ਦੀ ਵੈਕਸੀਨ ਜਿਹੜੀ ਵੀ ਅਵੇਲੇਬਲ ਕਰਾਵਾਂਗੇ ਡੋਜ਼ ਜਿਹੜੀ ਆ। ਅਤੇ ਜਿਹੜੇ ਸਰਕਾਰੀ ਹਸਪਤਾਲ ਹੈ ਜਾਂ ਮਤਲਬ ਕਿ ਜਿਹੜੀ ਗੌਰਮੈਂਟ ਆ, ਉਹਦੇ ਤੋਂ ਅਸੀਂ 400 ਰੁਪਈਆ ਲਵਾਂਗੇ। ਇਸ ਤਰ੍ਹਾਂ ਕਰਕੇ ਇਹਨਾਂ ਨੇ ਐਲਾਨ ਕਰ ਦਿੱਤਾ ਕੀਮਤਾਂ ਦਾ। ਪਰ ਇੱਕ ਵੈਸੇ ਨਾ ਕਮਾਲ ਦੀ ਗੱਲ ਹੈ, ਇੰਟਰਸਟਿੰਗ ਫੈਕਟ ਆ ਕਿ ਪਹਿਲਾਂ ਪਹਿਲ ਸਾਰਾ ਕੁਛ ਕਹਿੰਦੇ ਸੀ ਕਿ ਸਰਕਾਰ ਕਰੂਗੀ, ਫਿਰ ਹੁਣ ਹੌਲੀ ਹੌਲੀ ਦੇਖ ਲਓ ਕਿ ਕੰਪਨੀਆਂ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਰੀਜ਼ਨੇਬਲ ਰੇਟ ਜਿਹੜੇ ਆ ਉਹ ਆਪ ਹੀ ਤੈਅ ਕਰਦੇ। ਉਹਨਾਂ ਨੇ ਤੈਅ ਕਰਨੇ ਸ਼ੁਰੂ ਕਰ ਦਿੱਤੇ ਆ। ਰੇਟ ਦੇ ਵਿੱਚ ਵੀ ਝੋਲ ਦੇਖੋ, ਸਾਡੇ ਭੋਲੇ ਲੋਕ ਆ ਇਸ ਵੇਲੇ ਬਹੁਤ ਜ਼ਿਆਦਾ ਡਰੇ ਪਏ ਆ। ਤਾਂ ਜੇ ਤੁਸੀਂ ਹੁਣ ਦੇਖੋਗੇ ਕੋਵਿਸ਼ੀਲਡ ਦਾ ਰੇਟ ਸ੍ਰੀਲੰਕਾ 'ਚੋਂ 380 ਰੁਪਈਏ ਦੀ ਬਣਦੀ ਹੈ, ਸਾਊਥ ਅਫਰੀਕਾ 'ਚੋਂ 380 ਦੀ, ਅਤੇ ਜੇ ਯੂਰਪ ਯੂਨੀਅਨ 'ਚ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਮਹਿਜ਼ 160 ਰੁਪਈਏ ਦੀ ਹੈ। ਤਾਂ ਸਾਡੇ ਇੱਥੇ ਮਿਨੀਮਮ ਸ਼ੁਰੂਆਤ ਕਿੱਥੋਂ ਕਰਤੀ? 400 ਰੁਪਏ ਦੀ। ਔਰ ਅਸੀਂ ਇਸੇ ਗੱਲ 'ਤੇ ਹੀ ਸਵਾਲ ਚੁੱਕਦੇ ਸੀਗੇ, ਜਿਹਦੀ ਮੁਖਾਲਫਤ ਹੁੰਦੀ ਸੀ ਸ਼ੁਰੂ ਤੋਂ। ਔਰ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਦੋਨੇ ਟੀਕੇ ਆ, ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਜਿਹੜੇ ਕਲੀਨਿਕਲ ਟਰਾਇਲ ਆ, ਅੱਜ ਤੋਂ ਜੇ ਪਿੱਛੇ ਚੱਲ ਜਾਓਗੇ ਜਨਵਰੀ ਤੱਕ, ਹਾਈ ਕੋਰਟ ਦੇ ਵਿੱਚ ਕੇਸ ਆ, ਬੰਬੇ ਹਾਈ ਕੋਰਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿ ਜਿਵੇਂ ਪਹਿਲਾ ਟਰਾਇਲ ਜਿਹੜਾ ਹੈ ਉਹ ਕਲੀਅਰ ਹੀ ਨਹੀਂ ਕੀਤਾ, ਉਹਦਾ ਡਾਟਾ ਜਿਹੜਾ ਸਾਫ਼ ਨਹੀਂ, ਦੂਜਾ ਜਿਹੜਾ ਸ਼ੁਰੂ ਕਰ ਦਿੱਤਾ। ਮਤਲਬ ਕਿ ਪਹਿਲਾ ਪੂਰਾ ਹੋਣ ਤੋਂ ਤਾਂ ਇੱਕ ਕੰਪਨੀ ਨੇ ਦੂਜਾ ਟਰਾਇਲ ਸ਼ੁਰੂ ਕਰ ਦਿੱਤਾ। ਇਹ ਔਨ ਰਿਕਾਰਡ ਹੈ, ਮੇਰੇ ਕੋਲ ਸਾਰੇ ਇਹਨਾਂ ਦੇ ਦਸਤਾਵੇਜ਼ ਆ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਬਣ ਰਿਹਾ। ਤਾਂ ਰੇਟ ਜਿਹੜਾ ਉਹ ਕਿੱਧਰ ਨੂੰ ਤੋੜ ਦਿੱਤਾ ਗਿਆ। ਹਾਲਾਂਕਿ ਹੁਣੇ ਮੈਂ ਗਲੋਬਲ ਟਾਈਮਸ ਦਾ ਇੱਕ ਆਰਟੀਕਲ ਪੜ੍ਹ ਰਿਹਾ ਸੀ, ਬੜਾ ਵਿਸਤਾਰਪੂਰਵਕ, ਚਾਈਨਾ ਵਾਲੇ ਲਿਖ ਰਹੇ ਸੀਗੇ ਕਿ ਕਿਸ ਤਰ੍ਹਾਂ ਜਿਹੜੇ ਇਹ ਐਕਸਪੋਰਟਰ ਸੀਗੇ, ਕਿੱਦਾਂ ਅੱਜ
ਇਹ ਇੰਪੋਰਟ ਕਰ ਰਹੇ ਨੇ, ਸਪੁਤਨਿਕ ਲੈ ਰਹੇ ਨੇ ਜਾਂ ਹੋਰ ਦੇਸ਼ਾਂ ਦੀਆਂ ਵੈਕਸੀਨ ਬਾਰੇ ਵੀ ਗੱਲਬਾਤ ਕਰ ਰਹੇ ਆ, ਕਿਉਂਕਿ ਇਹਨਾਂ ਕੋਲ ਸ਼ਾਰਟੇਜ ਚੱਲ ਰਹੀ ਹੈ ਇਸ ਟਾਈਮ, ਬਹੁਤ ਜ਼ਿਆਦਾ ਸ਼ਾਰਟੇਜ ਹੈ। ਮਤਲਬ ਕਿ ਇੱਕ ਪਾਸੇ ਤਾਂ ਚੈਲੰਜ ਆ ਕਿ ਵਕਤ ਰਹਿੰਦੇ ਆ, ਵੇਲਾ ਰਹਿੰਦੇ ਆ, ਅਸੀਂ ਇਹ ਸਾਰੀਆਂ ਚੀਜ਼ਾਂ ਠੀਕ ਕਰਨੀਆਂ ਨੇ, ਵੈਕਸੀਨੇਸ਼ਨ ਅਸੀਂ ਵੱਡੇ ਪੱਧਰ 'ਤੇ ਕਰਨੀ ਹੈ, ਤਾਂ ਦੂਸਰੇ ਪਾਸੇ ਪ੍ਰੋਬਲਮ ਇਹ ਵੀ ਆ ਗਈ ਹੈ। ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਕਈ ਚੀਜ਼ਾਂ ਨੂੰ ਕਹਿ ਲਈਏ ਕਿ ਅੱਗੇ ਸਾਡੇ ਸਾਹਮਣੇ ਰੱਖਦਾ ਹੈ ਕਿ ਜਿਵੇਂ ਹੁਣ RTI ਮੈਂ ਦੇਖ ਰਿਹਾ ਸੀਗਾ, ਇੱਕ ਸੱਜਣ ਨੇ ਪਾਈ ਹੈ, ਉਹਦੇ 'ਚ ਖੁਦ ਸਰਕਾਰ ਮੰਨ ਰਹੀ ਹੈ ਕਿ ਅਸੀਂ ਜਿਹੜਾ ਟੀਕਾ ਖਰੀਦਿਆ ਕੋਵਿਸ਼ੀਲਡ, ਉਹ ਸਮੇਤ GST ਉਹ ਕਹਿ ਰਹੇ ਨੇ ਕਿ ਸਾਨੂੰ 210 ਰੁਪਏ ਦਾ ਪਿਆ, 210 ਦਾ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਇਹ ਚੱਲ ਗਿਆ 600 ਰੁਪਏ ਤੱਕ ਤਾਂ ਉਹ ਕਹਿੰਦੀ ਆ। ਨਿੱਜੀ ਹਸਪਤਾਲ ਕੋਈ ਸਿਰਿੰਜ ਸੂਈ, ਕੋਈ ਡਾਕਟਰਾਂ ਦੀ ਫੀਸ ਪਾ ਕੇ ਕਿੱਥੋਂ ਤੱਕ ਲੈ ਗਏ। ਔਰ ਜਿਸ ਤਰ੍ਹਾਂ ਹੀ ਮਤਲਬ ਕਿ ਹੁਣ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿੰਦਾ ਕੀ ਚੱਲਦਾ ਪਿਆ। ਸਾਡੇ ਲੋਕ ਇਹ ਨਹੀਂ ਸਮਝਣਗੇ, ਤੁਸੀਂ NRI ਥੋੜ੍ਹੇ ਇਹਨਾਂ ਚੀਜ਼ਾਂ ਨੂੰ ਭਾਂਪ ਲੈਂਦੇ ਹੋ, ਸਮਝ ਲੈਂਦੇ ਹੋ ਕਿ ਜਿੱਦਾਂ ਹੀ ਮੰਨ ਲਓ ਕੋਵਾਵੈਕਸੀਨ ਜਿਹੜੀ ਆ ਥੋੜ੍ਹੀ ਪਿਛੜੀ, ਕੋਵਿਸ਼ੀਲਡ ਅੱਗੇ ਹੋਈ, ਤਾਂ ਕੀ ਆ ਕਿ ਮਾਸਟਰ ਸਟ੍ਰੋਕ ਉਹਨਾਂ ਨੇ ਖੇਡ ਦਿੱਤਾ। ਅੱਜ ਉਹਨਾਂ ਨੇ ਅੰਕੜੇ ਜਾਰੀ ਕੀਤੇ, ਇੰਡੀਆ ਗੌਰਮੈਂਟ ਜਿਹੜੀ ਆ ਉਹ ਅੰਕੜੇ ਰਿਲੀਜ਼ ਕਰ ਰਹੀ ਹੈ। ਮੈਂ ਤੁਹਾਨੂੰ ਕਿਹਾ ਕਿ ਅੰਕੜੇ ਤਾਂ ਪਹਿਲਾਂ ਵੀ ਬਹੁਤ ਲੁਕਾਏ ਗਏ ਆ, ਬਹੁਤ ਵਧਾਏ ਗਏ ਆ। ਤਾਂ ਉਹਨਾਂ ਨੇ ਕੋਵਾਵੈਕਸ ਵੈਕਸੀਨ ਦਾ ਇੱਕ ਡਾਟਾ ਜਿਹੜਾ ਰਿਲੀਜ਼ ਕੀਤਾ ਹੈ ਕਿ ਕਿਸ ਤਰ੍ਹਾਂ 1 ਕਰੋੜ 1 ਕਰੋੜ 10 ਲੱਖ ਬੰਦੇ ਨੇ ਫਸਟ ਡੋਜ਼ ਲਈ ਉਹਦੇ ਵਿੱਚੋਂ। ਤਾਂ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਬਾਅਦ ਦੇ ਵਿੱਚ ਪੋਜ਼ਿਟਿਵ ਸੀਗੀ ਪਰਸੈਂਟੇਜ, ਉਹ 0.04 ਆ। ਮਤਲਬ ਕਿ 4208 ਜਿਹੜੇ ਬੰਦੇ ਆ ਪਹਿਲੀ ਡੋਜ਼ ਤੋਂ ਬਾਅਦ ਪੋਜ਼ਿਟਿਵ ਪਾਏ ਗਏ ਕੋਵਾਵੈਕਸੀਨ। ਕੁੱਲ ਜਿਹੜੀ ਹੈ ਵੈਕਸੀਨੇਸ਼ਨ ਹੋਈ ਆ 1 ਕਰੋੜ 10 ਲੱਖ ਨੂੰ, ਤਾਂ ਜਿਹੜੀ ਪਹਿਲੀ ਡੋਜ਼ ਸੀ ਉਹ 93,56,436 ਦੀ ਸੀ, ਜਿਹਦੇ ਚੋਂ 4208 ਬੰਦੇ ਪੋਜ਼ਿਟਿਵ ਆ ਗਏ ਪਹਿਲੀ ਖੁਰਾਕ ਲੈਣ ਦੇ ਬਾਅਦ। ਇਹ ਚੀਜ਼ ਮੈਂ ਖੇਡ ਲਿਓ। ਦੂਜੀ ਡੋਜ਼ ਲੈਣ ਤੋਂ ਬਾਅਦ ਮਤਲਬ ਕਿ ਜਿਹੜੀ ਉਹ ਰਿਸੀਵ ਹੋਈ ਆ ਹੁਣ ਤੱਕ ਦੂਜੀ ਡੋਜ਼, ਉਹ ਹੋਈ ਆ 17,35,178 ਨੂੰ। ਤਾਂ ਇਹਦੇ ਵਿੱਚ 695 ਬੰਦੇ ਮਤਲਬ ਕਿ ਸੈਕਿੰਡ ਡੋਜ਼ ਤੋਂ ਬਾਅਦ ਵੀ ਪੋਜ਼ਿਟਿਵ ਆ ਗਏ। ਤਾਂ ਜਿਹੜਾ ਕੋਵਿਸ਼ੀਲਡ ਟੀਕਾ ਉਹਦੇ ਕਹਿੰਦੇ ਆ ਕਿ ਟੋਟਲ ਅਸੀਂ ਟੀਕੇ ਲਾਏ ਆ 11 ਕਰੋੜ 60 ਲੱਖ, ਤੇ ਉਹਦੇ 'ਚੋਂ ਅਸੀਂ ਉਹ ਕਹਿੰਦੇ ਕਿ ਪਹਿਲੀ ਡੋਜ਼ ਦਿੱਤੀ ਹੈ 10 ਕਰੋੜ 3 ਲੱਖ 2,745 ਬੰਦਿਆਂ ਨੂੰ, ਜਿਹਦੇ 'ਚੋਂ 17,145 ਬੰਦਾ ਪੋਜ਼ਿਟਿਵ ਆ ਗਿਆ ਪਹਿਲੀ ਖੁਰਾਕ ਲੈ ਤੋਂ। ਔਰ ਦੂਜੀ ਖੁਰਾਕ ਲੈ ਤੋਂ ਬਾਅਦ ਜਿਹੜੀ ਕਿ ਦਿੱਤੀ ਗਈ ਸੀਗੀ, ਤੁਸੀਂ ਅੰਦਾਜ਼ਾ ਲਾ ਲਓ 15,73,000 15 ਲੱਖ ਸ਼ਾਇਦ 73,000 ਸਮਥਿੰਗ ਕੋਈ ਸੀਗਾ। ਇਹਨਾਂ ਨੂੰ ਜਿੰਨਾ ਦਿੱਤਾ ਇਹ ਫਿਗਰ ਜਿੰਨੀ ਵੀ, ਇਹਦੇ ਚੋਂ 5,014 ਬੰਦੇ ਜਿਹੜੇ ਦੁਬਾਰਾ ਸੈਕਿੰਡ ਡੋਜ਼ ਤੋਂ ਬਾਅਦ, ਮਤਲਬ ਕਿ ਸੈਕਿੰਡ ਡੋਜ਼ ਤੋਂ ਬਾਅਦ ਵੀ ਇਸ ਤਰ੍ਹਾਂ ਕਹਿ ਲਓ ਕਿ 5,000 ਤੋਂ ਵੱਧ ਬੰਦੇ ਜਿਹੜੇ ਆ ਦੁਬਾਰਾ ਇਨਫੈਕਟਡ ਹੋ ਗਏ ਆ। ਸੋ ਅੰਕੜੇ ਜਿਹੜੇ ਆ ਉਹ ਕਈ ਵਾਰ ਕੋਲ ਮਿਲ ਜਾਂਦੇ ਆ, ਕਿਉਂਕਿ ਕਾਫੀ ਕੁਝ ਯਾਦ ਰੱਖਣਾ ਪੈਂਦਾ। ਤਾਂ ਕੁੱਲ ਮਿਲਾ ਕੇ ਅੱਜ ਇਹਦਾ ਸਿੱਟਾ ਕੀ ਹੈ ਮੈਂ ਦੱਸ ਦਿੰਦਾ। ਅੰਕੜਿਆਂ ਦੀ ਆਪਾਂ ਜਾਦੂਗਰੀ 'ਚ ਪੈਂਦੇ ਵੀ ਨਹੀਂ ਨਾ, ਕਿ ਦੂਜੀ ਡੋਜ਼ ਲਈ ਤੋਂ ਉਹ ਕਹਿੰਦੇ ਆ ਕਿ ਜਿਹੜੀ ਕੋਵਾਵੈਕਸੀਨ ਸੀਗੀ ਉਹਦੇ 'ਚ 695, ਤਾਂ ਇੱਧਰੋਂ ਕਿੰਨੇ ਨਿਕਲ ਆਏ 5,014। ਸੋ ਕਹਿਣ ਦਾ ਮਤਲਬ ਕਿ ਕੋਵਾਵੈਕਸੀਨ ਨੂੰ ਵੀ ਅੱਜ ਇੱਕ ਤਰ੍ਹਾਂ ਨਾਲ ਸਰਕਾਰ ਨੇ ਪ੍ਰਮਾਣਿਤ ਕਰ ਦਿੱਤਾ ਕਿ ਇਹ ਵਧੀਆ, ਉਹਦੇ ਨਾਲੋਂ ਇਹ ਵੀ ਵਧੀਆ, ਮਤਲਬ ਕਿ ਉਹ ਵੀ ਪਿੱਛੇ ਨਾ ਰਹਿ ਗਏ। ਸੋ ਆਹ ਮਾਹੌਲ ਬਣਿਆ ਪਿਆ, ਕੋਈ ਸਮਝ ਨਹੀਂ ਆ ਰਹੀ ਕਿ ਕੀ ਕਰਨਾ ਇਹਨਾਂ ਨੇ, ਕੀ ਨਹੀਂ ਕਰਨਾ। ਪਰ ਇੱਕ ਚੀਜ਼ ਹੋਰ ਵੀ ਦੇਖੋ ਨਾ ਕਿ ਕੇਂਦਰ ਸਰਕਾਰ ਤਾਂ ਵਿੱਚੋਂ ਨਿਕਲ ਹੀ ਰਹੀ ਹੈ ਵੈਕਸੀਨੇਸ਼ਨ ਦੇ ਮਸਲੇ 'ਚੋਂ। ਕਿਉਂ? ਕਿਉਂਕਿ ਦੇਖੋ ਹੁਣ ਸਿੱਧਾ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਜੋ ਮਰਜ਼ੀ ਕਰੀ ਚਲੋ। ਪਹਿਲੀ ਗੱਲ ਉੱਧਰੋਂ ਕਹਿ ਦਿੱਤਾ ਜਿਹੜੀਆਂ ਕੰਪਨੀਆਂ ਕਿ ਤੁਸੀਂ ਜਿਸ ਤਰ੍ਹਾਂ ਦੇ ਮਰਜ਼ੀ ਰੀਜ਼ਨੇਬਲ ਰੇਟ ਕਰੋ ਤੈਅ। ਜੇ ਰੀਜ਼ਨੇਬਲ ਰੇਟ ਤੈਅ ਕੰਪਨੀਆਂ ਕਰਨਗੀਆਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਕਰਨਾ। ਫਿਰ ਕੰਪਨੀਆਂ ਸਿੱਧੀਆਂ ਸਟੇਟਾਂ ਨੂੰ ਮਾਲ ਦੇਣਗੀਆਂ। ਮਤਲਬ ਕਿ ਵੇਖੋ ਕਿੰਨੀ ਚਲਾਕੀ ਦੇ ਨਾਲ ਕੇਂਦਰ ਇੱਥੋਂ ਵੀ ਨਿਕਲ ਰਿਹਾ ਹੈ। ਇਹ ਸਾਰੀ ਕੱਲ੍ਹ ਨੂੰ ਮੰਨ ਲਓ ਜੇ ਵੈਕਸੀਨੇਸ਼ਨ ਵਾਲੀ ਮੁਹਿੰਮ ਫੇਲ ਵੀ ਰਹਿੰਦੀ ਹੈ ਤਾਂ ਉਹਦਾ ਠੀਕਰਾ ਕਿਹੜਾ ਹੈ, ਉਹ ਜਿਹੜਾ ਭੰਨ ਦੇਣਗੇ ਰਾਜ ਸਰਕਾਰਾਂ। ਤੇ ਕਿੰਨਾ ਤੋਂ ਇਹ ਨਹੀਂ ਹੋਇਆ, ਇਹਨਾਂ ਤੋਂ ਬਾਅਦ ਨਹੀਂ ਹੋਇਆ। ਜਿਵੇਂ ਆ ਹੁਣੇ ਪੀਯੂਸ਼ ਗੋਇਲ ਬੋਲ ਕੇ ਹਟੇ ਆ, ਕਹਿੰਦੇ ਜੀ ਕਿ ਰਾਜ ਸਰਕਾਰਾਂ ਜਿਹੜੀਆਂ ਆਕਸੀਜਨ ਸਟੇਟ ਆ ਗੁਲਾਮੀ ਵਰਤ ਰਹੀਆਂ। ਮਤਲਬ ਕਿ ਆਕਸੀਜਨ ਦੀ ਕਿੱਲਤ ਹੈ, ਲੋਕ ਆਕਸੀਜਨ ਸਿਲੰਡਰ ਲੁੱਟ ਰਹੇ ਨੇ। ਅੱਜ ਨਾਸਿਕ ਦੇ ਵਿੱਚ ਹਾਦਸਾ ਵੀ ਹੋਇਆ, ਆਕਸੀਜਨ ਲੀਕ ਹੋ ਗਈ, ਜਿਹੜਾ ਟੈਂਕਰ ਆਇਆ ਸੀਗਾ, ਤੇ ਉਸ ਤੋਂ ਬਾਅਦ ਜਿਹੜੇ ਉੱਥੇ ਜ਼ਾਕਿਰ ਹੁਸੈਨ ਹਸਪਤਾਲ ਦੇ ਵਿੱਚ ਮਰੀਜ਼ ਸੀਗੇ 22 ਜਣੇ ਦਮ ਤੋੜ ਕੇ ਤੜਫ ਕੇ। ਕਿਤੇ ਲੁੱਟ ਪੈ ਰਹੀ ਆ, ਕਿਤੇ ਬੰਦੇ ਮਰ ਰਹੇ ਨੇ।
ਅੱਜ ਇੱਥੇ ਵੀ ਪੰਜਾਬ ਦੇ ਵਿੱਚ ਵੀ ਰੌਲਾ ਪਿਆ। ਮੇਰੇ ਖਿਆਲ ਦੇ ਨਾਲ ਜਲੰਧਰ ਤੋਂ ਖਬਰ ਆ ਰਹੀ ਸੀ ਕਿ ਉੱਥੇ ਵੀ ਲੋਕਾਂ ਨੇ ਬਹੁਤ ਰੌਲਾ ਪਾਇਆ। ਉਹਨਾਂ ਦੇ ਵਿੱਚ ਇੱਕ ਬੰਦਾ ਜਿਹੜਾ ਸੀਗਾ ਉਹ ਕਹਿੰਦੇ ਕਿ ਚੰਗਾ ਭਲਾ ਗਿਆ ਸੀ, ਖੰਘ ਜ਼ੁਕਾਮ ਸੀ, ਉੱਥੇ ਦਾਖਲ ਕਰ ਲਿਆ, ਬਾਅਦ ਦੇ ਵਿੱਚ ਉਹਨੂੰ ਇਹਨਾਂ ਨੇ ਨਹੀਂ ਦਿੱਤੀ ਆਕਸੀਜਨ ਵੇਲੇ ਸਿਰ। ਇਹੋ ਜਿਹੀਆਂ ਗੱਲਾਂ ਵੀ ਨਿਕਲ ਕੇ ਆ ਰਹੀਆਂ ਨੇ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਮਾਮਲੇ 'ਚੋਂ ਵੀ, ਵੈਕਸੀਨੇਸ਼ਨ ਵਾਲੇ ਮਾਮਲੇ 'ਚੋਂ ਵੀ ਕੇਂਦਰ ਸਰਕਾਰ ਹੌਲੀ ਹੌਲੀ ਆਪਣੇ ਕਦਮ ਜਿਹੜੇ ਆ ਉਹ ਪਿੱਛੇ ਖਿੱਚ ਚੁੱਕਾ ਤਕਰੀਬਨ। ਜੇ ਆਪਾਂ ਦੇਖ ਲਈਏ ਤੇ ਇੱਕ ਮੇਰੇ ਖਿਆਲ ਦੇ ਨਾਲ ਹੁਣ ਬਜ਼ੁਰਗਾਂ ਨੂੰ ਵੀ ਉਹਨਾਂ ਨੇ ਟੀਕਾ ਦੇਣਾ ਫ੍ਰੀ, ਬਾਕੀ ਸਾਰੇ ਜਿਹੜੇ ਆ ਉਹ ਕਾਸਟ 'ਤੇ ਹੀ ਲੈਣਗੇ, ਮਤਲਬ ਕਿ ਇੱਕ ਮੁੱਲ 'ਤੇ ਹੀ ਲੈਣਗੇ। ਔਰ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਉਹ ਤੁਸੀਂ ਦੇਖ ਹੀ ਸਕਦੇ ਹੋ। ਰੈਮਡੇਸੀਵਿਰ ਦਾ ਕੀ ਰੌਲਾ ਪੈਣ ਡਿਆ ਵਾ, ਇਸ ਤੋਂ ਇਲਾਵਾ ਇੱਕ ਹੋਰ ਦਵਾ ਉਹਦਾ ਰੌਲਾ ਪੈਣ ਡਿਆ। ਤੁਸੀਂ ਹਿਸਾਬ ਲਾ ਲਓ ਕਿ 35 ਹਜ਼ਾਰ ਦਾ ਟੀਕਾ ਵੇਚਦੀ ਫੜੀ ਅੱਜ ਨਰਸ ਰੈਮਡੇਸੀਵਿਰ ਜਿਹੜਾ ਹੈਗਾ ਨਾ, ਜਿਹਦੇ ਬਾਰੇ ਖੁਦ WHO ਨੇ ਕਿਹਾ ਕਿ ਇਹ ਕੋਈ ਮਤਲਬ ਕਿ ਇਹ ਕੋਈ ਹੈ ਨਹੀਂ ਕਿ ਜੀਵਨ ਰੱਖਿਆ ਦਵਾ ਥੋੜ੍ਹੀ ਹੈ ਇਹ, ਇਹਦਾ ਕੋਈ ਹਾਂਜੀ ਬਿਲਕੁਲ ਕੋਈ ਇਲਾਜ ਨਹੀਂ ਹੈ। ਇਹ ਕੰਡੀਸ਼ਨਲ ਕੋਈ ਵਰਤੋਂ ਕੀਤੀ ਜਾ ਸਕਦੀ। ਇੰਡੀਆ 'ਚ ਤਾਂ ਇਹਨਾਂ ਨੇ ਕੋਈ ਕੰਡੀਸ਼ਨ ਵੀ ਨਹੀਂ ਦੱਸੀ, ਨਿਯਮ ਵੀ ਨਹੀਂ ਬਣਾਇਆ ਵੀ ਕਿਹਨੂੰ ਦੇਣਾ ਕਿਹਨੂੰ ਨਹੀਂ। ਅਤੇ ਉਹ ਕੀ ਹੋਇਆ ਕਿ ਇੱਕ ਪਾਸੇ ਸ਼ਾਰਟੇਜ ਕਰ ਦਿੱਤੀ ਇਹਨਾਂ ਨੇ, ਦੂਜੇ ਪਾਸੇ ਉਹਦਾ ਪ੍ਰਚਾਰ ਕਰ ਦਿੱਤਾ, ਦੁਨੀਆ ਟੁੱਟ ਕੇ ਪੈ ਗਈ। ਤਾਂ 35 ਹਜ਼ਾਰ ਦਾ ਟੀਕਾ ਹਿਸਾਬ ਲਾ ਲਓ ਨਰਸਾਂ ਵੇਚਦੀਆਂ ਫੜੀਆਂ ਗਈਆਂ ਨੇ। ਦੱਸੋ, ਮੈਂ ਕਹਿੰਦਾ ਕਿ ਲੋਕ ਪਾਗਲ ਹੋ ਚੁੱਕੇ ਨੇ, ਲੋਕ ਡਰ ਦੇ ਨਾਲ ਪਾਗਲ ਹੋ ਚੁੱਕੇ ਆ। ਇੱਕ ਤਾਂ ਆਕਸੀਜਨ ਦੀ ਕਿੱਲਤ ਆ, ਬਿਮਾਰੀ ਆ, ਉਤੋਂ ਆ ਜਿਹੜੀ ਇੱਕ ਹੋਰ ਦਵਾਈ ਆ, ਪਤਾ ਨਹੀਂ ਉਹਦਾ ਮੈਨੂੰ ਨਾਮ ਬੜਿਆ ਵੀ ਸੀਗਾ, ਕੁਝ ਫਲੂ ਕਰਕੇ ਆ, ਕੁਛ ਹੈਵੀ ਫਲੂ ਕੁਛ ਇਸ ਤਰ੍ਹਾਂ ਦਾ ਹੈ। ਤਾਂ ਉਹ ਲਾਂਚ ਵੀ ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਹੀ ਹੋਈ ਆ, ਤੇ ਉਹਨੂੰ ਹੈਵੀ ਫਲੂ ਕੁਛ ਇਸ ਤਰ੍ਹਾਂ ਦਾ ਨਾਮ ਹੈ ਉਹਦਾ। ਤਾਂ ਉਹ ਸਾਡੇ ਇੰਡੀਆ 'ਚ ਪ੍ਰਚਾਰ ਦਿੱਤੀ ਕਿ ਦੂਸਰੇ ਪਾਸੇ ਕੀ ਆ ਕਿ ਜਿਹੜੇ ਥੋਕ ਦੇ ਵਪਾਰੀ ਉਹ ਰੋਕ ਲੈਂਦੇ ਆ, ਜਿਵੇਂ ਰੋਕ ਲੈਂਦੇ ਸ਼ਾਰਟੇਜ ਪੈਦਾ ਕਰ ਦਿੰਦੇ ਬਾਜ਼ਾਰ ਦੇ ਵਿੱਚ, ਬਲੈਕ ਹੋਣ ਲੱਗ ਪੈਂਦੀ ਹੈ ਚੀਜ਼। ਅਤੇ ਇਸੇ ਤਰ੍ਹਾਂ ਇਹ ਤੁਸੀਂ ਦੇਖੋ ਵੈਕਸੀਨੇਸ਼ਨ ਦਾ ਇੰਨਾ ਜ਼ਿਆਦਾ ਰੌਲਾ ਪੈ ਜਾਣਾ, ਜਿਵੇਂ ਹੁਣ ਇਹਨਾਂ ਨੇ ਕੰਪਨੀਆਂ 'ਤੇ ਸੁੱਟ ਦਿੱਤੀ ਆ, ਉੱਧਰੋਂ ਕਹਿ ਦਿੱਤਾ ਰਾਜ ਸਰਕਾਰਾਂ ਨੂੰ। ਰਾਜ ਸਰਕਾਰਾਂ ਕੋਲ ਕੀ ਆ, ਇਹਨਾਂ ਕੋਲ ਤਾਂ ਜੂਆਂ ਵੀ ਨਹੀਂ ਬਚੀਆਂ। ਰਾਜ ਸਰਕਾਰਾਂ ਤੇ ਟੁੱਟੀਆਂ ਪਈਆਂ ਆਰਥਿਕ ਤੌਰ 'ਤੇ, ਕਿੰਨਾ ਕੁ ਪੈਸਾ ਲਾਉਣਗੀਆਂ ਆਪਣੇ ਪੱਧਰ 'ਤੇ। ਯਾਨੀ ਕੇਂਦਰ ਸਰਕਾਰ ਵਿੱਚੋਂ ਹਟ ਗਿਆ ਅਤੇ ਹੁਣ ਸਾਰੀ ਮੁਹਿੰਮ ਜਿਹੜੀ ਆ ਉਹ ਆ ਗਈ ਕੰਪਨੀਆਂ ਦੇ ਹੱਥ ਜਾਂ ਰਾਜ ਸਰਕਾਰਾਂ ਦੇ ਹੱਥ। ਉਹ ਤੁਸੀਂ ਵੇਖੋਗੇ ਕੀ ਚੰਨ ਚੜ੍ਹਦੇ ਅਗਲੇ ਪਾਸੇ। ਜੀ ਬਿਲਕੁਲ। ਇੱਥੇ ਵੀ ਹਾਈਡਰੋਆਕਸੀਕਲੋਰੋਕੁਈਨ ਬੜੀ ਪ੍ਰਚਾਰੀ ਗਈ ਸੀ, ਹੋਰ ਵੀ ਜਿਹੜੇ ਆ ਉਹ ਚੱਲੇ ਸੀਗੇ। ਸੋ ਇਨ ਦੀ ਐਂਡ ਜੇ ਡਰ ਹੈਗਾ ਆ, ਡਰ ਤੋਂ ਬਚਾਅ ਰੱਖਣਾ ਤੇ ਭਾਈ ਆਪਣੀ ਸੋਸ਼ਲ ਡਿਸਟੈਂਸਿੰਗ ਅਤੇ ਉਹ ਚੀਜ਼ਾਂ ਦੇ ਵੱਲ ਜਿਹੜਾ ਉਹ ਜ਼ਿਆਦਾ ਧਿਆਨ ਦਿਓ, ਉਹ ਦੂਰੀ ਬਣਾ ਕੇ ਰੱਖੋ ਹਾਲ ਦੀ ਘੜੀ ਕੁਛ ਸਮੇਂ ਦੀ। ਹਾਂਜੀ ਕੋਵਿਸ਼ੀਲਡ ਦੀ ਜਿਹੜੀ ਸੈਕਿੰਡ ਡੋਜ਼ ਸੀ ਨਾ ਉਹ ਗਈ ਆ, ਮੈਂ ਤੁਹਾਨੂੰ ਗਿਣ ਕੇ ਦੱਸ ਦਿੰਦਾ, 1,57,32,754 ਨੂੰ, ਜਿਹਦੇ 'ਚੋਂ ਦੁਬਾਰਾ 5,014 ਬੰਦੇ ਸੈਕਿੰਡ ਡੋਜ਼ ਲੈਣ ਤੋਂ ਬਾਅਦ ਵੀ ਇਨਫੈਕਟਡ ਹੋਇਆ। ਹਾਲਾਂਕਿ ਇਹ ਅੰਕੜੇ ਮੈਂ ਤੁਹਾਨੂੰ ਵਾਰ-ਵਾਰ ਦੱਸ ਦਿੰਦਾ, ਇੰਡੀਆ ਦੇ ਅੰਕੜੇ ਆ, ਇੰਡੀਆ ਦੇ ਅੰਕੜਿਆਂ ਤੋਂ ਵੀ ਅੰਕੜੇ ਗਾਂਹ ਦੇ ਨਿਕਲੇ ਆਉਂਦੇ ਹੁੰਦੇ। ਵਾਕਈ ਇਹਦੇ ਵਿੱਚ ਕੋਈ ਦੁਰਾਵਾ ਨਹੀਂ। ਰਾਣਾ ਸੋਢੀ ਦਾ ਬਿਆਨ, ਮੈਡੀਕਲ ਆਕਸੀਜਨ ਦੀ ਪੈਦਾ ਕੀਤੀ ਫਰਜ਼ੀ ਕਮੀ ਮਾਨਵਤਾ ਦੀ ਹੱਤਿਆ ਦੇ ਬਰਾਬਰ। ਹਾਂਜੀ ਦੇਖੋ, ਪੰਜਾਬ ਸਰਕਾਰ ਦੇ ਸਿਹਤ ਮੰਤਰੀ ਵੀ ਅੱਜ ਬੋਲ ਰਹੇ ਸੀਗੇ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ, ਮਤਲਬ ਕਿ ਡੋਜ਼ਾਂ ਦੇਣ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਵੈਕਸੀਨੇਸ਼ਨ ਦੀ ਡੋਜ਼ ਆ ਕਿ ਡੋਜ਼ਾਂ ਵੀ ਘੱਟ ਦਿੱਤੀਆਂ ਜਾ ਰਹੀਆਂ ਸਾਨੂੰ। ਅਤੇ ਆਪਾਂ ਆਕਸੀਜਨ ਦੀ ਤਾਂ ਕੱਲ੍ਹ ਹੀ ਗੱਲ ਕਰ ਲਈ ਸੀ, ਉਹ ਅੱਜ ਅਖਬਾਰਾਂ ਨੇ ਛਾਪੀ ਆ, ਅੱਜ ਉਹਦੀ ਚਰਚਾ ਚੱਲੀ, ਅੱਜ ਹੀ ਸਿਹਤ ਮੰਤਰੀ ਦਾ ਬਿਆਨ ਆਇਆ। ਔਰ ਉਹ ਤਕਰੀਬਨ ਤੈਅ ਹੋ ਗਿਆ ਸੀਗਾ ਕਿ ਇਹਨਾਂ ਨੇ ਸਾਰੇ ਹੀ ਰਾਜਾਂ ਨੂੰ ਕਟੌਤੀ ਕਰ ਦਿੱਤੀ ਆ। ਔਰ ਵੈਸੇ ਰਾਜਨੀਤੀ ਵੀ ਕਿਸ ਪੱਧਰ ਦੀ ਹੋ ਰਹੀ ਹੈ। ਰਾਤੀ ਜਿਹੜੀ ਦਿੱਲੀ ਸਰਕਾਰ ਹੈ ਉਹ ਪਿੱਟਦੀ ਪਈ ਸੀ ਕਿ ਸਾਡੇ ਕੋਲ ਕੁਝ ਹੀ ਸਮੇਂ ਦੀ ਆਕਸੀਜਨ ਆ। ਬਾਅਦ ਦੇ ਵਿੱਚ ਸਤਿੰਦਰ ਜੈਨ ਜਿਹੜੇ ਉੱਥੋਂ ਦੇ ਹੈਲਥ ਮਿਨਿਸਟਰ ਆ, ਉਹਨਾਂ ਨੇ ਇੱਕ ਸੁਨੇਹਾ ਜਿਹੜਾ ਕਹਿ ਲਓ ਇੱਕ ਸੰਦੇਸ਼ ਹੈ ਜਿਹੜਾ ਪੋਸਟ ਕੀਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜੋ ਵੈਂਡਰ GTB ਹਸਪਤਾਲ ਦੇ ਵਿੱਚ ਇਹ ਆਕਸੀਜਨ ਸਪਲਾਈ ਕਰਦਾ ਸੀਗਾ, ਉਹ ਮੋਦੀ ਨਗਰ ਤੋਂ ਆਉਂਦਾ ਸੀ, ਜਿਹੜਾ ਕਿ ਗਾਜ਼ੀਆਬਾਦ UP 'ਚ ਆ, ਕਿ ਉੱਥੋਂ ਦੀ ਸਰਕਾਰ ਪ੍ਰੈਸ਼ਰਾਈਜ਼ ਕਰ ਰਹੀ ਹੈ ਵੈਂਡਰ ਨੂੰ ਕਿ ਤੂੰ ਦੂਜੀ ਸਟੇਟ 'ਚ ਸਪਲਾਈ ਨਹੀਂ ਕਰਨੀ। ਦੇਖੋ ਰਾਜਨੀਤੀ, ਸਿਵਿਆਂ ਤੱਕ ਵੀ ਰਾਜਨੀਤੀ ਹੈ ਕਿ ਲੋਕਾਂ ਦੇ ਸਿਵੇ ਬਲ ਰਹੇ ਨੇ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ। ਸੋ ਹੁਣ ਕਹਿੰਦੇ ਆ ਕਿ ਆਕਸੀਜਨ ਪਲਾਂਟ ਲਾਵਾਂਗੇ, ਪਲਾਂਟ ਕਰਾਂਗੇ, ਧਮਕਾ ਕਰਾਂਗੇ, ਅਤੇ ਇਹਦੀ ਕਰਤੂਤ ਤੁਸੀਂ ਦੇਖ ਲਓ। ਪ੍ਰਧਾਨ ਮੰਤਰੀ ਵੀ ਇਹੋ ਜਿਹੀ ਕਰਤੂਤ ਆ ਕਿ ਜਦੋਂ ਦੇਸ਼ ਲਾਕਡਾਊਨ ਦੇ ਵਿੱਚ ਸੀਗਾ ਪਿਛਲੇ ਸਾਲ, ਇਹਨਾਂ ਨੇ ਪਿਛਲੇ ਫਾਈਨੈਂਸ ਈਅਰ ਦੇ ਵਿੱਚ ਕੀ ਕੀਤਾ ਵਾ
ਕਿ ਜਿਹੜੀ ਇਹਨਾਂ ਦੇ ਕੋਲ ਆਕਸੀਜਨ ਸੀ ਇਹ ਚੱਕ ਕੇ ਐਕਸਪੋਰਟ ਕਰ ਦਿੱਤੀ। ਜਿਵੇਂ ਮਤਲਬ ਕਿ ਹੁਣੇ ਆਪਾਂ ਦੇਖਿਆ ਹੀ ਆ, ਜਨਵਰੀ ਫਰਵਰੀ ਮਾਰਚ ਦੇ ਵਿੱਚ ਮੇਰੇ ਖਿਆਲ ਦੇ ਨਾਲ 16 ਮਿਲੀਅਨ ਡੋਜ਼ ਇਹਨਾਂ ਨੇ ਐਕਸਪੋਰਟ ਕੀਤੀ ਹੈ। ਅੱਜ ਇੰਪੋਰਟ ਕਰ ਰਹੇ ਨੇ ਸਪੁਤਨਿਕ। ਇਹਨਾਂ ਨੂੰ ਕੀ ਕਹੋਗੇ ਤੁਸੀਂ, ਕੀ ਕਹੋਗੇ ਇਹਨਾਂ ਬੰਦਿਆਂ ਨੂੰ ਤੁਸੀਂ? ਮੈਂ ਤਾਂ ਹੈਰਾਨਗੀ ਆਉਂਦੀ ਹੈ ਕਿ ਇਸ ਦੇਸ਼ ਦੇ ਲੋਕ ਇਹਨਾਂ ਬੰਦਿਆਂ ਤੋਂ ਕੀ ਆਸ ਲਾਈ ਬੈਠੇ। ਇਹ ਮੂਰਖ ਨੇ ਜਾਂ ਲੋਕਾਂ ਨੂੰ ਮੂਰਖ ਸਮਝਦੇ ਆ? ਤੇ ਖੁਦ ਇੱਕ ਤਰ੍ਹਾਂ ਨਾਲ ਖੋਤੇ ਦਿਮਾਗ ਦੇ ਹੋ ਗਏ ਜਾਂ ਲੋਕਾਂ ਨੂੰ ਖੋਤੇ ਦਿਮਾਗ ਦੇ ਸਮਝਦੇ ਆ? ਕਿ ਦੇਖੋ ਕੀਤਾ ਕੀ ਆ ਕਿ ਚੱਕ ਕੇ ਤਕਰੀਬਨ 9000 ਮੀਟ੍ਰਿਕ ਟਨ ਆਕਸੀਜਨ ਜਿਹੜੀ ਆ ਉਹ ਐਕਸਪੋਰਟ ਕਰ ਦਿੱਤੀ, ਜਦ ਦੇਸ਼ ਲਾਕਡਾਊਨ ਦੇ ਵਿੱਚ ਸੀ। ਮਤਲਬ ਕਿ ਜਿਹੜੀਆਂ ਪਹਿਲੀਆਂ 3 ਕੁਆਟਰ ਜਿਹਨੂੰ ਆਪਾਂ ਕਹਿ ਲਈਏ ਤਿਮਾਹੀਆਂ ਜਿਹੜੀਆਂ, ਉਹਦੇ ਵਿੱਚ ਹੀ ਇੰਨੀ ਇਹਨਾਂ ਨੇ ਐਕਸਪੋਰਟ ਕੀਤੀ ਹੈ, ਜਿਹੜੀ ਕਿ NDTV ਅਨੁਸਾਰ ਤੇ 100% ਵੱਧ ਬਣਦੀ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਦ ਚੀਜ਼ਾਂ ਜੋੜਨ ਦਾ ਵੇਲਾ ਸੀਗਾ, ਜਦ ਪ੍ਰਬੰਧ ਕਰਨ ਦਾ ਵੇਲਾ ਸੀਗਾ, ਉਦੋਂ ਤੇ ਕੰਮ ਗੁਲਕੰਦ ਕਰਨ ਦੇ ਵਿੱਚ ਰੁੱਝੇ ਹੋਏ ਸੀਗੇ। ਹੁਣ ਰੋਂਦੇ ਆ, ਸਾਰੇ ਹੀ ਰੋਣ ਡਏ ਆ। ਤਾਂ ਇਸ ਤਰ੍ਹਾਂ ਹੁਣ ਦੇਖੋ ਰਾਣਾ ਸੋਢੀ ਵੈਸੇ ਤੇ ਆਮ ਤੌਰ ਤੇ ਸਿਹਤ ਮਿਨਿਸਟਰ ਇਹੋ ਜਿਹੇ ਦਿੰਦਾ ਆ ਬਿਆਨ, ਪਰ ਰਾਣਾ ਸੋਢੀ ਵੀ ਵਜ਼ੀਰ ਜਿਹੜੇ ਆ, ਤੁਹਾਨੂੰ ਪਤਾ ਅਹਿਮੀਅਤ ਰੱਖਣ ਵਾਲੇ ਵਜ਼ੀਰ ਆ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਹਿਫਲਾਂ ਦੀ ਸਾਂਝ ਵੀ ਇਹਨਾਂ ਦੀ, ਘਰੇਲੂ ਸਾਂਝ ਵੀ ਆ, ਯਾਰੀ ਦੋਸਤੀ ਵੀ ਗੁੱਡ ਆ। ਸੋ ਇਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈ ਜਿਹੜੀ ਤੁਸੀਂ ਕੋਟ ਕੀਤੀ ਆ। ਇਹਨਾਂ ਨੇ ਕਿਹਾ ਕਿ ਮੈਡੀਕਲ ਆਕਸੀਜਨ ਦੀ ਫਰਜ਼ੀ ਖੜੀ ਕੀਤੀ ਕਮੀ ਨੂੰ ਮਨੁੱਖਤਾ ਦੀ ਹੱਤਿਆ ਦੇ ਤੁੱਲ ਦੱਸਿਆ ਜਾ ਸਕਦਾ। ਤਾਂ ਤੁਸੀਂ ਅੰਦਾਜ਼ਾ ਹੀ ਲਾ ਲਓ ਕਿ ਕਿੱਥੋਂ ਤੱਕ ਗੱਲ ਗਈ ਆ ਕਿ ਜਿਹੜੇ ਰਾਣਾ ਸੋਢੀ ਆ ਉਹ ਇਸ ਚੀਜ਼ ਨੂੰ ਇੱਕ ਇਸ ਤਰ੍ਹਾਂ ਦੀ ਕਮੀ ਕਰਾਰ ਦੇ ਰਹੇ ਆ ਜਿਹੜੀ ਖੁਦ ਇਹਨਾਂ ਨੇ ਖੜੀ ਕੀਤੀ ਹੈ। ਚਲੋ ਉਹ ਤੱਥ ਨਹੀਂ ਹੈਗੇ ਆਪਣੇ ਕੋਲ, ਆਪਾਂ ਉਸ ਚੀਜ਼ ਨੂੰ ਜਸਟੀਫਾਈ ਕਰ ਸਕੀਏ, ਉਸ ਚੀਜ਼ ਨੂੰ ਐਸਟੈਬਲਿਸ਼ ਕਰ ਸਕੀਏ, ਪਰ ਗੱਲ ਤਾਂ ਇਹ ਹੈ ਕਿ ਜਿਹੜੀਆਂ ਚੀਜ਼ਾਂ ਆਨ ਦੇ ਰਿਕਾਰਡ ਆ ਗਈਆਂ ਕਿ ਖੁਦ ਇਹਨਾਂ ਦੇ ਮਿਨਿਸਟਰੀ ਦਾ ਡਾਟਾ ਹੈ ਕਿ ਆਕਸੀਜਨ ਜਿਹੜੀ ਹੈ ਇਹਨਾਂ ਨੇ ਐਕਸਪੋਰਟ ਕਰ ਦਿੱਤੀ ਪਿਛਲੇ ਸਾਲ ਜਦ ਜ਼ਰੂਰਤ ਸੀਗੀ। ਹੁਣ ਵੇਰੀਐਂਟ ਦੀ ਗੱਲ ਕਰਦੇ ਆ, ਦੱਸਿਆ ਕਿ ਸਿਹਤ ਮਾਹਰ ਸੀਗੇ ਜਿਹੜੇ ਇਹਨਾਂ ਦੇ, ਉਹਨਾਂ ਨੇ 5 ਅਕਤੂਬਰ ਨੂੰ ਇਹਨਾਂ ਨੂੰ ਰਿਪੋਰਟ ਦੇ ਦਿੱਤੀ ਸੀ। ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਆ ਕੱਲ੍ਹ ਜਾਂ ਪਰਸੋਂ ਉਹ, ਕਿ ਇਹਨਾਂ ਨੂੰ ਰਿਪੋਰਟ ਦੇ ਦਿੱਤੀ ਗਈ ਸੀਗੀ ਕਿ ਇਸ ਤਰ੍ਹਾਂ ਜਿਹੜੇ ਹੈਗੇ ਆ, ਜਿਹੜੇ ਮਿਊਟੈਂਟ ਜਿੱਦਾਂ ਕਹਿੰਦੇ ਆ, ਕਿ ਉਹ ਬਦਲ ਸਕਦਾ ਕਰੋਨਾ, ਆਪਣੇ ਜਿਸ ਤਰ੍ਹਾਂ ਦੇ ਉਹਦੇ ਢਾਂਚੇ ਆ, ਸਰੀਰਕ ਰਚਨਾ ਜਿਸ ਤਰ੍ਹਾਂ ਦੀ ਉਹਦੀ, ਤਾਂ ਉਹ ਭਾਈ ਆਪਦੀ ਬਦਲ ਸਕਦਾ ਬੋਡੀ ਦੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹ ਤੋਂ ਲੈ ਕੇ ਇਹਨਾਂ ਨੇ ਫਰਵਰੀ ਤੱਕ ਕੱਖ ਨਹੀਂ ਕੀਤਾ, ਗੱਲ ਹੀ ਨਹੀਂ ਬੋਲੀ। ਤਾਂ ਅੱਜ ਦੀ ਤਰੀਕ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ। ਜਿਹੜੇ ਕਹਿੰਦੇ ਸੀਗੇ ਨਾ ਕਿ ਹਰੇਕ ਰਾਜ ਦੇ ਵਿੱਚ CM ਯੋਗੀ ਚਾਹੀਦਾ, ਉਹ ਰੋਣ ਡਿਆ ਕਿ ਮੇਰਾ ਫਲਾਣਾ ਮਰ ਗਿਆ ਆਕਸੀਜਨ ਕੋਲੋਂ। ਜਿਹੜੇ ਕਹਿੰਦੇ ਸੀਗੇ ਕਿ ਕੁਛ ਨਹੀਂ ਚਾਹੀਦਾ, ਸਾਨੂੰ ਕੱਖ ਨਹੀਂ ਚਾਹੀਦਾ, ਸਿਰਫ ਤੇ ਸਿਰਫ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ, ਉਹ ਫਿੱਟਣ ਡਿਆ ਕਿ ਨਹੀਂ ਨਹੀਂ ਸਾਨੂੰ ਕੋਈ ਯਾਰ ਗੈਸ ਹੀ ਦੇ ਦਿਓ, ਆਕਸੀਜਨ ਹੀ ਦੇ ਦਿਓ, ਕੋਈ ਸਾਨੂੰ ਪਲਾਜ਼ਮਾ ਹੀ ਦੇ ਦਿਓ। ਮੈਂ ਕਹਿੰਦਾ ਕਿ ਤਰਾਈ ਹੋਣ ਡਈ ਆ ਪੰਜਾਬ ਤੇ। ਚਲੋ ਹਾਲੇ ਥੋੜਾ ਜਿਹਾ ਮੈਂ ਕਹੂੰਗਾ ਕਿ ਸੁਵਿਧਾ ਤਾਂ ਲੈ ਰਿਹਾ, ਇਹਦੀ ਕੋਈ ਜ਼ਿਆਦਾ ਮਾਰੋ ਮਾਰ ਨਹੀਂ ਹੈਗੀ। ਸਾਡਾ ਥੋੜਾ ਜਿਹਾ ਕਿ ਆ ਕਿ ਅਸੀਂ ਦਿਹਾਤ ਦੇ ਵਿੱਚ ਜ਼ਿਆਦਾ ਰਹਿੰਦੇ ਹਾਂ। ਵੈਸੇ ਵੀ ਜੇ ਤੁਸੀਂ ਦੇਖੋ ਕਿ ਕਰੋਨਾ ਨੇ ਪਿੰਡਾਂ 'ਚ ਮਾਰ ਨਹੀਂ ਕੀਤੀ, ਪਿੰਡਾਂ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹੈ। ਸ਼ਹਿਰਾਂ ਦਾ ਪ੍ਰਦੂਸ਼ਣ ਦਾ ਜਾਂ ਖੁਰਾਕ ਦਾ ਕੁਛ ਹੈ ਫਰਕ, ਕਿਉਂਕਿ ਜੇ ਤੁਸੀਂ ਵੈਸੇ ਤਾਂ ਡਾਟਾ ਰਿਲੀਜ਼ ਨਹੀਂ ਕਰਦੇ। ਮੇਰਾ ਮੰਨਣਾ ਹੈ ਕਿ ਜੇ ਡਾਟਾ ਰਿਲੀਜ਼ ਕਰ ਦੇਣ, ਪੰਜਾਬ ਵਾਲੇ ਕਰ ਦੇਣ ਘੱਟੋ ਘੱਟ, ਤੁਹਾਨੂੰ ਬਿਲਕੁਲ ਕਰੋਨਾ ਦਾ ਡਰ ਘੱਟ ਜਾਏਗਾ ਜਿਹੜੇ ਪਿੰਡਾਂ 'ਚ ਰਹਿੰਦੇ ਆ, ਕਿਉਂਕਿ ਪਿੰਡਾਂ 'ਚ ਮੌਤ ਹੋਈ ਬਹੁਤ ਘੱਟ ਆ। ਦੂਜੀ ਚੀਜ਼ ਇਹ ਆ ਕਿ ਜਿਹੜੇ ਲੋਕ ਜ਼ਿਆਦਾ ਮਰੇ ਆ ਪੰਜਾਬ ਦੇ, ਉਹ ਬਿਮਾਰੀਆਂ ਨਾਲ ਮਰੇ ਆ। ਇਹ ਡਾਟਾ ਰੋਕ ਕੇ ਬੈਠੇ, ਜਿੱਦਣ ਉਹ ਡਾਟਾ ਰਿਲੀਜ਼ ਹੋ ਗਿਆ ਬਹੁਤ ਹੱਦ ਤੱਕ ਪੰਜਾਬੀ ਜਿਹੜੇ ਉਹ ਇਸ ਚੀਜ਼ ਤੋਂ ਉੱਭਰ ਜਾਣਗੇ। ਪਰੰਤੂ ਆਹ ਜਿਹੜੀ ਹੈਗੀ ਆ, ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦੀ ਕਿੱਲਤ ਆ, ਆਕਸੀਜਨ ਵੀ ਪੂਰੀ ਨਹੀਂ ਆ ਰਹੀ। ਮੈਂ ਤੁਹਾਨੂੰ ਕੱਲ੍ਹ ਹੀ ਕਿਹਾ ਸੀਗਾ ਕਿ ਇਹ ਉਹ ਲੋਕ ਆ ਨਾ ਰੋਟੀ ਪੂਰੀ ਕਰ ਸਕੇ ਲੋਕਾਂ ਦੀ, ਨਾ ਪਾਣੀ ਵਸੋਂ ਨੂੰ ਦੇ ਸਕੇ, ਨਾ ਆਕਸੀਜਨ ਦੇ ਸਕੇ। ਤਾਂ ਕੀ ਇਹ ਦੇ ਸਕਦੇ ਆ? ਸਿਰਫ ਤੇ ਸਿਰਫ ਇਹ ਜੁਮਲੇ ਦੇ ਸਕਦੇ ਆ। ਉਹਨਾਂ ਜੁਮਲਿਆਂ ਨਾਲ ਖੇਡੀ ਚੱਲੋ ਜਿੰਨਾ ਚਿਰ ਜੀ ਕਰਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਜਲਦ ਸਰਕਾਰ ਕੋਲ ਹੋਵੇਗੀ ਸਿੱਟ ਤੇ ਹਾਈ ਕੋਰਟ ਦੇ ਫੈਸਲੇ ਦੀ ਕਾਪੀ? ਹਾਂਜੀ ਦੇਖੋ, ਇਹ ਕਾਪੀ ਕਹਿੰਦੇ ਆ ਕਿ ਸਾਨੂੰ ਮਿਲ ਜਾਏਗੀ ਅੱਜ ਭਲਕ ਦੇ ਵਿੱਚ, ਕਿਉਂਕਿ ਇੱਥੇ ਵੀ ਇੱਕ ਹੁਣ ਬਹੁਤ ਵੱਡੀ ਕਹਿ ਲਓ ਕਿ ਬਹਿਸ ਛਿੜੀ ਪਈ ਆ। ਬਹਿਸ ਦਾ ਆਗਾਜ਼ ਵੈਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ ਸੀਗਾ, ਜਿਹਨੇ ਕਿਹਾ ਕਿ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਫੈਸਲਾ ਆ ਜਾਵੇ ਤੇ ਉਹਦੀ ਕਾਪੀ ਬਾਅਦ ਦੇ ਵਿੱਚ ਆਵੇ। ਵੈਸੇ ਹੋ ਜਾਂਦਾ ਆ, ਫੈਸਲੇ ਤੋਂ ਬਾਅਦ ਕਾਪੀ ਕਈ ਵਾਰ ਦਿੰਦੇ ਨੇ, ਜਿਹੜੇ ਮੁਲਜ਼ਮ ਹੁੰਦੇ ਉਹਨਾਂ ਨੂੰ ਇੱਕ ਦੋ ਦਿਨਾਂ ਬਾਅਦ ਦੇ ਦਿੰਦੇ ਨੇ, ਵੈਸੇ ਔਨ ਦਾ ਸਪੋਟ ਵੀ ਦੇ ਦਿੰਦੇ ਨੇ। ਪਰੰਤੂ ਇੰਨੇ ਦਿਨ ਹੋ ਗਏ, ਮੇਰੇ ਲਈ ਵੀ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜਾ ਵਿਸਥਾਰ ਪੂਰਵਕ ਜਜਮੈਂਟ ਦਾ ਆਉਂਦਾ ਖਰੜਾ ਸਾਰਾ,
ਉਹ ਇੰਨੇ ਦਿਨਾਂ ਤੱਕ ਕਿਉਂ ਰੋਕ ਰੱਖਿਆ? ਅੱਜ ਤਾਂ ਮੇਰੇ ਖਿਆਲ ਦੇ ਨਾਲ ਲਾ ਲਓ ਕਿ 11 ਦਿਨ ਹੋ ਚੱਲੇ, 9-10 ਦਿਨ ਤਾਂ ਹੋ ਗਏ ਘੱਟੋ ਘੱਟ, 11ਵਾਂ ਦਿਨ ਹੋ ਸਕਦਾ ਵੀ ਕੱਲ੍ਹ ਨੂੰ ਹੋ ਜਾਵੇ ਪੂਰਾ। ਪਰ ਇਹ ਹੈਰਾਨਗੀ ਵਾਲੀ ਗੱਲ ਹੈ ਕਿ ਇੰਨੇ ਦਿਨ 10 ਦਿਨ ਤੋਂ ਵੱਧ ਦਾ ਜੇ ਵਕਫਾ ਪੈ ਗਿਆ ਤਾਂ ਬਹੁਤ ਹੈਰਾਨ ਪਰੇਸ਼ਾਨ ਕਰਨ ਵਾਲੀ ਗੱਲ ਆ। ਅਤੇ ਦੂਜੀ ਗੱਲ ਜਿਹੜੀ ਹੈ ਕਿ ਦੇਖੋ ਕਹਿੰਦੇ ਆ ਅੰਦਰ ਖਾਤੇ, ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਦਿਨ ਇਹਨਾਂ ਨੇ ਮੀਟਿੰਗ ਕੀਤੀ ਆ ਅਤੇ ਉਹਦੇ ਵਿੱਚ ਇਹਨਾਂ ਦੀ ਮੱਥਾ ਖਪਾਈ ਕਾਫੀ ਹੋਈ ਆ। ਸਰਕਾਰ ਜਿਹੜੀ ਆ ਉਹ ਹੁਣ ਦੁਵਿਧਾ ਦੇ ਵਿੱਚ ਹੈ ਕਿ ਕੀ ਕਰੀਏ। ਕੁਛ ਇਹਨਾਂ ਦੇ ਕਾਂਗਰਸੀ ਕਹਿੰਦੇ ਆ ਕਿ SIT ਬਣਾ ਲਓ, SIT ਬਣਾ ਕੇ ਵੀ 2 ਕੁ ਮਹੀਨਿਆਂ ਦੇ ਵਿੱਚ ਕੰਮ ਮੁਕੰਮਲ ਕਰ ਲਓ, ਉਸ ਤੋਂ ਬਾਅਦ ਉਹ ਜਿਹੜੀ ਰਿਪੋਰਟ ਹੋਏਗੀ ਦੇ ਦਿਆਂਗੇ। ਫਿਰ ਇਲੈਕਸ਼ਨ 'ਚ ਵੀ ਘੱਟੋ ਘੱਟ ਕਹਿਣ ਜੋਗੇ ਹੋਵਾਂਗੇ ਕਿ ਭਾਈ ਜਿੱਥੇ ਵੀ ਸਾਨੂੰ ਮੌਕਾ ਬਣਿਆ ਅਸੀਂ ਉੱਥੇ ਵੇਖ ਲਓ ਕਿੰਨੀ ਸ਼ਿੱਦਤ ਦੇ ਨਾਲ ਕੰਮ ਕੀਤਾ। ਤਾਂ ਦੂਸਰੇ ਪਾਸੇ ਕੁਝ ਰਾਏ ਇਹੋ ਜਿਹੀਆਂ ਵੀ ਆ ਰਹੀਆਂ ਨੇ, ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਦਾ ਆਪਸ਼ਨ ਹੈ ਜਿਹੜਾ ਉਹ ਯੂਜ਼ ਕਰਨਾ ਚਾਹੀਦਾ। ਤਾਂ ਅੰਦਰ ਖਾਤੇ ਇਹਨਾਂ ਦੇ ਹਲਚਲ ਹੈ, ਪਰ ਸਾਰੀ ਉਡੀਕ ਜਿਹੜੀ ਆ ਉਹ ਜੱਜਮੈਂਟ ਕਾਫੀ ਦੀ ਕੀਤੀ ਜਾ ਰਹੀ, ਜਿਹੜੀ ਵਿਸਤਾਰਪੂਰਵਕ ਆਉਣੀ ਹੈ ਕਿ ਉਸ ਤੋਂ ਬਾਅਦ ਹੀ ਅੱਗੇ ਵਧਿਆ ਜਾਵੇ। ਪਰ ਮੇਰੇ ਖਿਆਲ ਦੇ ਨਾਲ ਇਹ ਵੀ ਦੇਰ ਹੀ ਹੋ ਰਹੀ ਆ। ਜੇ ਤੁਹਾਨੂੰ ਲੱਗਦਾ ਕਿ ਉਹ ਜਿਹੜੀ ਵਿਸਤਾਰਪੂਰਵਕ ਕਾਪੀ, ਤਫਸੀਲ ਵਾਲੀ ਕਾਪੀ ਤੁਹਾਨੂੰ ਜੱਜਮੈਂਟ ਦੀ ਮਿਲਣ ਦੇ ਵਿੱਚ ਕੋਈ ਦੇਰੀ ਹੋ ਰਹੀ ਹੈ ਤਾਂ ਚਾਰਾਜੋਈ ਕੀਤੀ ਜਾ ਸਕਦੀ ਆ। ਹਾਈ ਕੋਰਟ ਨੂੰ ਪੁੱਛਿਆ ਜਾ ਸਕਦਾ ਕਿ ਕਿਉਂ ਦੇਰੀ ਹੋ ਰਹੀ ਆ ਭਾਈ, ਕਿਹਨੂੰ ਉਡੀਕ ਰਹੇ ਹੋ? ਕਿਉਂਕਿ ਸਾਡੇ ਵਾਸਤੇ ਤਾਂ ਇੱਕ ਮਿੰਟ ਜਿਹੜਾ ਆ ਜਾਇਜ਼ ਆ। ਪਰ ਮੇਰੇ ਖਿਆਲ ਦੇ ਨਾਲ ਸ਼ਾਇਦ ਹੋ ਜਾਏਗਾ ਇਸ ਹਫ਼ਤੇ ਦੇ ਵਿੱਚ ਜੱਜਮੈਂਟ ਵਾਲਾ ਕੰਮ ਹੋ ਜਾਏਗਾ, ਜਾਂ ਨਹੀਂ ਤਾਂ ਵੱਧ ਤੋਂ ਵੱਧ ਦੂਜਾ ਹਫ਼ਤਾ ਜਿਹੜਾ ਆਏਗਾ, ਅਗਲਾ ਹਫ਼ਤਾ ਆਏਗਾ, ਉਹਦੀ ਸ਼ੁਰੂਆਤ ਦੇ ਵਿੱਚ ਕੰਮ ਹੋ ਜਾਊਗਾ। ਪਰ ਸਭ ਤੋਂ ਵੱਡਾ ਜਿਹੜਾ ਇਹਨਾਂ ਵਾਸਤੇ ਚੈਲੰਜ ਆ ਉਹ ਇਹੋ ਹੈ ਕਿ ਜਾਇਆ ਕਿੱਧਰ ਜਾਵੇ, SIT ਵਾਲੇ ਪਾਸੇ ਜਾਇਆ ਜਾਵੇ ਜਾਂ ਸੁਪਰੀਮ ਕੋਰਟ ਵਾਲੇ ਪਾਸੇ ਜਾਇਆ ਜਾਵੇ। ਫਿਰ ਉਹ ਤੋਂ ਪਤਾ ਲੱਗੇਗਾ ਕਿ ਗਾਂ ਕੀ ਹੋ ਸਕਦਾ। ਹਾਲ ਦੀ ਘੜੀ ਆਪਾਂ ਇੰਤਜ਼ਾਰ ਹੀ ਕਰਦੇ ਹਾਂ ਕਿ ਅੱਗੇ ਚੱਲ ਕੇ ਕੀ ਹੋ ਸਕਦਾ। ਬਹਰਹਾਲ ਕਾਫੀ ਕੁਛ ਹੈ ਜਿਹੜਾ ਉਹ ਦਾਰੋ ਮਦਾਰ ਜਿਹੜਾ ਇਸ ਗੱਲ 'ਤੇ ਟਿਕਿਆ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਫੈਸਲਾ ਕੀ ਲੈਂਦੇ ਨੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, 3 ਕਾਫਲਿਆਂ ਦੇ ਵਿੱਚ ਹਜ਼ਾਰਾਂ ਔਰਤਾਂ ਸਮੇਤ 15,000 ਕਿਸਾਨ ਟਿੱਕਰੀ ਬਾਰਡਰ ਵੱਲ ਰਵਾਨਾ। ਹਾਂਜੀ ਦੇਖੋ, ਇਹ ਨਾ ਇਹਨਾਂ ਨੇ ਜਿਹੜੀ ਕਾਲ ਦਿੱਤੀ ਸੀਗੀ ਸਭ ਨੂੰ ਪਤਾ ਹੀ ਹੈ। ਜਿਹੜੀ ਉਹ ਕਾਲ ਦਿੱਤੀ ਇਹਨਾਂ ਨੇ ਕਿ ਅਸੀਂ ਆਪਰੇਸ਼ਨ ਸ਼ਕਤੀ ਚਲਾਵਾਂਗੇ, ਤੁਸੀਂ ਆਪਰੇਸ਼ਨ ਕਲੀਨ ਚਲਾ ਰਹੇ ਹੋ ਤਾਂ ਅਸੀਂ ਆਪਰੇਸ਼ਨ ਸ਼ਕਤੀ ਚਲਾਵਾਂਗੇ। ਤਾਂ ਆਪਰੇਸ਼ਨ ਸ਼ਕਤੀ ਵਾਸਤੇ ਤੁਹਾਨੂੰ ਪਤਾ ਹੀ ਫਿਰ ਸ਼ਕਤੀ ਪ੍ਰਦਰਸ਼ਨ ਵੀ ਕਰਨਾ ਪੈਂਦਾ। ਤਾਂ ਜਿਹੜਾ ਸ਼ਕਤੀ ਪ੍ਰਦਰਸ਼ਨ ਹੈ ਉਹ ਬੰਦਿਆਂ ਦੇ ਨਾਲ ਹੀ ਹੁੰਦਾ, ਬੰਦੀਆਂ ਦੇ ਨਾਲ ਵੀ ਹੁੰਦਾ ਭਾਈ। ਇਹ ਸਾਰਾ ਅੱਜ ਕੱਲ੍ਹ ਤਾਂ ਹੁਣ ਤੁਹਾਨੂੰ ਪਤਾ ਬੀਬੀਆਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਆ। ਵੈਸੇ ਇੱਕ ਅਕਾਲੀਆਂ ਦੀ ਬੀਬੀ ਤੇ ਉਹ ਫੜੀ ਵੀ ਗਈ ਹੈ ਨਾ ਨਸ਼ੇ ਦੇ ਵਿੱਚ ਵੀ, ਉਹਨਾਂ ਦੇ ਘਰੋਂ ਤੋਂ ਕਿਲੋ ਹੈਰੋਇਨ ਵੀ ਫੜੀ ਗਈ ਆ। ਉਸ ਬੀਬੀ ਦੀ ਵੀ ਬਹੁਤ ਜ਼ਿਆਦਾ ਚਰਚਾ ਹੈ। ਅਕਾਲੀਆਂ ਦੀ ਅਹੁਦੇਦਾਰ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਉਹਦੇ ਘਰੋਂ ਚੰਬਲ ਪਿੰਡ ਤਰਨਤਾਰਨ ਦੇ ਲਾਗੇ 1 ਕਿਲੋ ਹੈਰੋਇਨ ਬਰਾਮਦ ਹੋਈ ਹੈ। ਤਾਂ ਖੈਰ ਇਹ ਬੀਬੀਆਂ ਜਿਹੜੀਆਂ ਨੇ ਇਹ ਦੂਜੀ ਲੜਾਈ ਲੜ ਰਹੀਆਂ ਨੇ। ਇਹ ਤੇ ਤੁਹਾਨੂੰ ਪਤਾ ਹੀ ਇਹੋ ਜਿਹੀਆਂ ਕੁਛ ਬੀਬੀਆਂ ਜਿਹੜੀਆਂ ਉਹ ਬਦਨਾਮੀ ਵੀ ਖੱਟ ਰਹੀਆਂ ਔਰ ਦੂਜੇ ਪਾਸੇ ਕਹਿ ਲਈਏ ਕਿ ਤਬਾਹੀ ਦਾ ਸਮਾਨ ਵੀ ਵੱਟ ਰਹੀਆਂ ਨੇ। ਹੁਣ ਜਿਹੜਾ ਇਹ ਗਿਆ ਵਾ ਇਕੱਠ ਲਾ ਲਓ ਖਨੌਰੀ ਤੋਂ ਜਾਂ ਡੱਬ ਵਾਲੀ ਤੋਂ ਸੈਂਕੜੇ ਹਜ਼ਾਰਾਂ ਗੱਡੀਆਂ ਦੀ ਤਾਦਾਦ ਹੈ, ਤਾਂ ਇਹ ਉਗਰਾਹਾਂ ਗਰੁੱਪ ਵਾਲੇ ਨੇ। ਯਾਨੀ ਖਨੌਰੀ ਤੋਂ ਵੀ ਜਾਣਗੇ, ਪਟਿਆਲੇ ਵਾਲੀ ਸਾਈਡ ਤੋਂ ਭਾਤੜਾ ਖਨੌਰੀ ਤੇ ਜਾਣਗੇ ਟੀਕਰੀ, ਕਿਉਂਕਿ ਇਹਨਾਂ ਦਾ ਮੁੱਖ ਪੜਾਅ ਜਿਹੜਾ ਟੀਕਰੀ। ਦੇਖੋ ਗੱਲ ਇਹ ਆ ਕਿ ਜੋ ਮਰਜ਼ੀ ਹੋ ਜਾਵੇ, ਵੇਖ ਲਓ ਹੁਣ ਤੁਸੀਂ ਐਡਾ ਵੱਡਾ ਕਾਫਲਾ ਕਿਸੇ ਜਥੇਬੰਦੀ ਦਾ ਦੇਖੋਗੇ ਨਹੀਂ ਇਹਨਾਂ ਦਿਨਾਂ ਤੱਕ, ਤੁਸੀਂ ਕਮ ਸੇ ਕਮ ਕਦੇ ਨਹੀਂ ਦੇਖੋਗੇ ਇਹਨਾਂ ਦਿਨਾਂ 'ਚ ਤਾਂ, ਕਿਉਂਕਿ ਵਾਢੀ ਦਾ ਟਾਈਮ ਆ। ਵੈਸੇ ਵੀ ਤੁਹਾਨੂੰ ਪਤਾ ਕੁਛ ਫਰਕ ਪਿਆ 26 ਜਨਵਰੀ ਤੋਂ ਬਾਅਦ, ਕੁਛ ਚੀਜ਼ਾਂ ਜਿਹੜੀਆਂ ਬਦਲੀਆਂ ਨੇ। ਪਰ ਇਹਨਾਂ ਦੀ ਕਾਲ ਜਦੋਂ ਵੀ ਜਾਂਦੀ ਆ, ਇਹਨਾਂ ਦਾ ਕੇਡਰ ਐਡਾ ਤਗੜਾ ਹੈ, ਐਡਾ ਸਰਗਰਮ ਹੈ, ਇਹਨਾਂ ਦਾ ਨੈਟਵਰਕ ਇੰਨਾ ਮਜ਼ਬੂਤ ਆ ਕਿ ਨਾਲ ਦੀ ਨਾਲ ਹਜ਼ੂਮ ਤੁਰ ਪੈਂਦਾ ਆ। ਤਾਂ ਬਹੁਤ ਵੱਡੀ ਤਾਦਾਦ ਹੈ। ਮੈਂ ਫੋਟੋਆਂ ਕੁਛ ਦੇਖੀਆਂ ਕਿ ਉਹ ਵਾਪਸ ਜਾ ਰਹੇ ਆ ਟਿੱਕਰੀ ਨੂੰ, ਕਿਉਂਕਿ ਉੱਥੋਂ ਹੀ ਆਏ ਆ, ਪਹਿਲਾਂ ਵੀ ਇੱਥੇ ਗਏ ਸੀਗੇ। ਤਾਂ ਇਹਨਾਂ ਦਾ ਜਿਹੜਾ ਕੰਮਕਾਰ ਆ ਨਾ, ਇਹਨਾਂ ਦੀ ਜਥੇਬੰਦੀ ਜਿਹੜੀ ਆ, ਜੇ ਤੁਸੀਂ ਨੇੜਿਓਂ ਦੇਖੋਗੇ ਤਾਂ ਇਹ ਵੈਸੇ ਬਹੁਤ ਤੁਹਾਨੂੰ ਐਂ ਲੱਗਣਗੇ ਕਿ ਰਲੇ ਮਿਲੇ ਹੀ ਆ, ਪਰ ਇਹ ਨਿਖੜ ਕੇ ਹੀ ਕੰਮ ਕਰਦੇ ਆ, ਨਿਖੜ ਕੇ ਹੀ ਚੱਲਦੇ ਆ। ਜਿਵੇਂ ਹੁਣ ਤੁਸੀਂ ਦੇਖੋ, ਮੈਂ ਅੱਗੇ ਵੀ ਤੁਹਾਨੂੰ ਸ਼ਾਇਦ ਦੱਸਿਆ ਸੀਗਾ ਕਿ ਉਗਰਾਹਾਂ ਵਾਲਿਆਂ ਨੇ ਟੀਕਰੀ ਕਾਹਤੋਂ ਮੱਲਿਆ, ਤਾਂ ਕਿ ਉਹਨਾਂ ਦੀ ਜਿਹੜੀ ਹੋਂਦ ਆ, ਉਹਨਾਂ ਦਾ ਜਿਹੜਾ ਵਜੂਦ ਆ, ਉਹ ਜਿਵੇਂ ਸਮੁੰਦਰ ਦੇ ਵਿੱਚ ਵੀ ਕੋਈ ਕਤਰਾ ਰਲ ਕੇ ਤੇ ਅਲੱਗ ਰਹੇ, ਉਹਦਾ ਰੰਗ ਅਲੱਗ ਨਜ਼ਰ ਆਵੇ, ਉਹੀ ਹਿਸਾਬ ਕਿਤਾਬ ਆ ਕਿ ਇਹ ਅੰਦੋਲਨ ਬੇਸ਼ੱਕ ਸਮੁੰਦਰ ਆ ਪਰ ਉਹਦੇ ਵਿੱਚ ਉਹਦਾ ਵਜੂਦ ਅਲੱਗ ਆ ਉਗਰਾਹਾਂ ਵਾਲਿਆਂ ਦਾ ਅਲੱਗ। ਹਾਲਾਂਕਿ ਕੁਝ ਹੋਰ ਜਥੇਬੰਦੀਆਂ ਦੀਆਂ ਟਰਾਲੀਆਂ ਵੀ ਉੱਥੇ ਖਲੋਤੀਆਂ ਨੇ,
ਪਰ ਅਲੱਗ ਆ। ਉਹਨਾਂ ਦਾ ਲੰਗਰ ਵੀ ਆਪਣਾ ਉਹਦਾ ਆਪ ਲੈ ਕੇ ਜਾਂਦੇ ਨੇ, ਲੰਗਰ ਪਕਾਉਂਦੇ ਵੀ ਉਹ ਆਪ ਨੇ। ਫਿਰ ਉਹਨਾਂ ਦੀਆਂ ਕੁਛ ਗੱਲਾਂ ਜਿਹੜੀਆਂ ਉਹ ਦੂਜਿਆਂ ਤੋਂ ਹੁੰਦੀਆਂ ਵੀ ਜੁਦਾ। ਸੋ ਇਸ ਕਰਕੇ ਮੈਂ ਕਹੂੰਗਾ ਕਿ ਦੂਜੀਆਂ ਜਥੇਬੰਦੀਆਂ ਦੇ ਮੁਕਾਬਲਤਨ ਜੇ ਦੇਖੀਏ ਜੋਗਿੰਦਰ ਸਿੰਘ ਉਗਰਾਹਾਂ ਦੀ 10-15 ਸਾਲਾਂ 'ਚ ਇਹੋ ਪ੍ਰਾਪਤੀ ਆ ਕਿ ਵਾਢੀਆਂ ਚੱਲ ਰਹੀਆਂ, ਮੌਸਮ ਖਰਾਬ ਆ, ਖਰੀਦ ਜਿਹੜੀ ਆ ਉਹ ਅਟਕ ਲਟਕ ਕੇ ਚੱਲ ਰਹੀ ਆ। ਪਰ ਬਾਵਜੂਦ ਇਸ 'ਤੇ ਜਿਵੇਂ ਹੀ ਕਾਲ ਦਿੱਤੀ, ਹਾਲੇ ਦੂਜੀਆਂ ਜਥੇਬੰਦੀਆਂ 'ਚ ਹਿਲਜੁਲ ਹੋਣ ਹੀ ਲੱਗੀ ਸੀ। ਇਹਨਾਂ ਦਾ ਕਾਫਲਾ ਜਿਹੜਾ ਤੁਰ ਵੀ ਪਿਆ। ਜੀ ਜੀ ਬਿਲਕੁਲ। ਅਗਲੀ ਮਿੰਟ 'ਚ ਗੱਲ ਕਰੀਏ ਨਵਜੋਤ ਸਿੱਧੂ ਦਾ ਨਵਾਂ ਪੋਸਟ, ਸਾਰੀ ਗੱਲ ਕੀਤੀ ਕਲੀਅਰ? ਹਾਂਜੀ ਕਲੀਅਰ ਆ। ਅੱਜ ਤਾਂ ਨਵਜੋਤ ਸਿੰਘ ਸਿੱਧੂ ਨੇ ਜਿਹੜੀਆਂ ਪੁਰਾਣੀਆਂ ਵੀਡੀਓ ਸੀ ਨਾ, ਜਿਵੇਂ ਇੱਥੇ ਬਠਿੰਡੇ ਇਲੈਕਸ਼ਨ 'ਚ ਬੋਲਿਆ ਸੀ, ਇੱਕ ਦੋ ਹੋਰ ਰੈਲੀਆਂ 'ਚ ਬੋਲਿਆ ਸੀ ਕਿ 75 ਪੰਛੀ ਵਾਲੀ ਖੇਡ ਹੈ, ਇਹ ਸਭ ਰਲੇ ਆ, ਫਰੈਂਡਲੀ ਮੈਚ ਚੱਲ ਰਿਹਾ, ਮਿੱਤਰਾ ਮਿੱਤਰਾ ਜਿਵੇਂ ਬੋਲਦਾ ਹੁੰਦਾ ਉਹ ਮਿੱਤਰੋ ਕਹਿੰਦਾ ਹੈ, ਮਿੱਤਰਾ ਕਹਿੰਦਾ ਮੈਂ ਸਿੱਧੂ ਆਜ਼ਾਦ ਹੋ ਗਿਆ, ਫਲਾਂ ਟਮਕਾ ਜਿਵੇਂ ਕਹਿੰਦੇ ਆ ਕਿ ਮੈਂ ਗੁਰੂ ਦੇ ਨਾਲ ਖਲੋਣਾ। ਉਹ ਸਾਰੀਆਂ ਚੀਜ਼ਾਂ ਮਤਲਬ ਕਿ ਜੋ ਕਹਿਣਾ ਚਾਹੁੰਦੇ ਸੀ ਉਸ ਟਾਈਮ ਵੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਫੈਮਿਲੀ ਜਿਹੜੀ ਆ ਉਹ ਰਲ ਮਿਲ ਕੇ ਚੱਲਦੀ ਹੈ, ਅੱਜ ਇਹਨਾਂ ਨੇ ਕਹਿ ਲਓ ਕਿ ਸਿਰੇ ਦੀ ਗੱਲ ਕਹਿ ਦਿੱਤੀ ਆ। ਉਹ ਸਾਰੀਆਂ ਕਟਿੰਗਾਂ ਜਿਹੜੀਆਂ ਨੇ ਉਹ ਐਡਿਟ ਕਹਿੰਦੇ ਹੁੰਦੇ ਨਾ ਕਿ ਵੀਡੀਓ ਐਡਿਟ ਕਰਕੇ ਉਹ ਪਾ ਦਿੱਤੀਆਂ, ਕਟਿੰਗਾਂ ਕਰਕੇ ਉਹ ਵੀਡੀਓ ਬਣਾ ਦਿੱਤੀ 3-4 ਮਿੰਟ ਦੀ। ਸੁਣ ਸਕਦੇ ਹੋ ਤੁਸੀਂ। ਇਹਦਾ ਜਿਹੜਾ ਚੈਨਲ ਆ ਉੜਤਾ ਪੰਜਾਬ ਕੇ ਪਤਾ ਨਹੀਂ ਕੀ ਹੈ, ਉਹ ਜਿੱਤੇਗਾ ਪੰਜਾਬ, ਸੌਰੀ ਉੜਤਾ ਪੰਜਾਬ ਕਾਨੂੰ ਜਿੱਤੇਗਾ ਪੰਜਾਬ, ਤਾਂ ਉਹਦੇ ਵਿੱਚ ਉਹ ਪਈ ਹੈ, ਤੁਸੀਂ ਦੇਖ ਲਿਓ ਜਾ ਕੇ ਹੈ, ਕਿਉਂਕਿ ਇੰਨਾ ਕੁਛ ਯਾਦ ਨਹੀਂ ਰਹਿੰਦਾ। ਉਹ ਵੀਡੀਓ 3-4 ਮਿੰਟ ਦੀ ਆ। ਪਰ ਜੋ ਪੋਸਟ ਪਾਈ ਆ ਨਾਲ ਜੋ ਕੈਪਸ਼ਨ ਵਗੈਰਾ ਉਹ ਇਹੀ ਆ ਕਿ ਹੁਣ ਸਿੱਧੂ ਆਜ਼ਾਦ ਹੋ ਗਿਆ। ਸੁਣੋ ਹੁਣ, ਕਹਿੰਦਾ ਕਿ ਸਿੱਧੂ ਆਜ਼ਾਦ ਹੋ ਗਿਆ, ਹੁਣ ਸਿੱਧੂ ਸਿਰ ਤੇ ਕਫਨ ਬੰਨ੍ਹ ਕੇ ਖਲੋਤਾ ਹੈ। ਠੀਕ ਹੈ ਜੀ। ਤੇ ਅੱਗੇ ਉਹ ਕਹਿੰਦੇ ਕਿ ਸੋਚੀ ਸਮਝੀ ਮਿਲੀ ਜੁਲੀ ਯੋਜਨਾ ਹੈ ਜਿਸ ਦਾ ਮਕਸਦ ਆਪ ਤਾਂ ਡੁੱਬਾਂਗੇ, ਸਭ ਨੂੰ ਨਾਲ ਲੈ ਕੇ ਡੁੱਬਾਂਗੇ। ਇਹ ਕਿਸੇ ਸਰਕਾਰ ਜਾਂ ਪਾਰਟੀ ਦੀ ਗਲਤੀ ਨਹੀਂ, ਸਗੋਂ ਉਸ ਵਿਅਕਤੀ ਦੀ ਅਸਫਲਤਾ ਹੈ ਜੋ ਦੋਸ਼ੀਆਂ ਨਾਲ ਕਿਉਂ ਖਿਚੜੀ ਹੈ। ਬਸ ਤਾਂ ਉਹ ਅੱਗੇ ਜਿਵੇਂ ਕਹਿੰਦਾ ਖਟੈਂਕ, ਬਸ ਖਤਮ। ਤਾਂ ਹੁਣ ਮਾਮਲਾ ਕੀ ਹੈ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਦੇਖੋ ਕੀ ਕਹਿ ਰਿਹਾ ਸਿੱਧੂ। ਹੁਣ ਸਿੱਧੂ ਆਜ਼ਾਦ ਹੋ ਗਿਆ, ਮਤਲਬ ਕਿ ਹੁਣ ਜੋ ਮਰਜ਼ੀ ਹੋ ਜਾਵੇ, ਮੈਂ ਬੋਲਾਂਗਾ, ਇੱਥੇ ਨਹੀਂ ਰੁਕਾਂਗਾ। ਉਹਦਾ ਸਿੱਧਾ ਸਪਸ਼ਟ ਜਿਹੜਾ ਆ ਮੈਸੇਜ ਆ। ਅਖੀਰਲੀ ਪੰਕਤੀ 'ਚੋਂ ਕੀ ਕਹਿ ਰਿਹਾ ਹੈ, ਮਤਲਬ ਕਿ ਕਿਸੇ ਸਰਕਾਰ ਜਾਂ ਪਾਰਟੀ ਦੀ ਗਲਤੀ ਨਹੀਂ ਹੈ, ਆਪਣੀ ਪਾਰਟੀ ਨੂੰ ਬਰੀ ਕਰ ਰਿਹਾ ਸਿੱਧੂ, ਆਪਣੀ ਸਰਕਾਰ ਨੂੰ ਬਰੀ ਕਰ ਰਿਹਾ। ਪਰ ਉਸ ਵਿਅਕਤੀ ਦੀ ਅਸਫਲਤਾ ਹੈ ਜੋ ਦੋਸ਼ੀਆਂ ਨਾਲ ਕਿਉਂ ਖਿਚੜੀ। ਉਹ ਵਿਅਕਤੀ ਕੌਣ ਆ? ਉਹ ਵਿਅਕਤੀ ਕੌਣ ਆ? ਸਿਸਮਾ ਵਾਲਾ CM ਤੇ ਨਹੀਂ ਹੈ ਕਿਤੇ, ਕਾਂਗਰਸੀਆਂ ਦਾ ਮਹਾਰਾਜਾ ਤਾਂ ਨਹੀਂ ਕਿਤੇ, ਪਾਣੀਆਂ ਦਾ ਰਾਖਾ ਪਤਾ ਨਹੀਂ ਕਿਆ ਕੁਛ। ਮਤਲਬ ਕਿ ਸਿੱਧੇ ਤੌਰ 'ਤੇ ਤਾਂ ਨਹੀਂ, ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਤੇ ਸਾਰੀ ਗੱਲ ਦੇਖ ਕੇ ਜਿਵੇਂ ਸਿੱਧੂ ਕਹਿੰਦਾ ਨਾ ਕਿ ਉਹ ਆਜ਼ਾਦ ਹੋ ਗਿਆ, ਵਾਕਈ ਉਹ ਆਜ਼ਾਦ ਹੋ ਗਿਆ। ਹੁਣ ਆਜ਼ਾਦ ਹੋ ਗਿਆ ਕਿ ਉਹਨੇ ਸਿੱਧਾ ਕਹਿ ਦਿੱਤਾ ਕਿ ਲਓ ਵੀ ਮਿੱਤਰੋ ਆਪਣਾ ਫਸਾਦ ਹੋ ਗਿਆ, ਸਿੱਧੂ ਆਜ਼ਾਦ ਹੋ ਗਿਆ, ਅੱਜ ਤੋਂ ਬਾਅਦ ਇਸ ਤਰ੍ਹਾਂ ਦੇ ਹਮਲਿਆਂ ਵਾਸਤੇ ਤਿਆਰ ਰਹੋ। ਤਾਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਸਟਾਂਸ ਜਿਹੜਾ ਕਲੀਅਰ ਕਰ ਦਿੱਤਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਆਹ ਗੱਲ ਜਿਹੜੀ ਹੈ ਉਹ ਥੋੜ੍ਹਾ ਜਿਹਾ ਸ਼ੱਕ ਪ੍ਰਗਟਾਉਂਦੀ ਹੈ ਇਸ ਗੱਲ ਦਾ ਕਿ ਸ਼ਾਇਦ ਇਹ ਬ੍ਰੇਕ ਇੱਥੇ ਹੀ ਲਾ ਕੇ ਨੱਪ ਕੇ ਰੱਖਣਗੇ, ਹੈਂਡ ਬ੍ਰੇਕ, ਜਿਵੇਂ ਆਪਣੀ ਪਾਰਟੀ ਨੂੰ ਬਰੀ ਕਰ ਰਹੇ ਆ, ਸਰਕਾਰ ਨੂੰ ਬਰੀ ਕਰ ਰਹੇ ਆ, ਪਰੰਤੂ ਕੈਪਟਨ ਅਮਰਿੰਦਰ ਸਿੰਘ ਤੇ ਕਿੱਲੀ ਨੱਪ ਕੇ ਰੱਖਣਗੇ, ਮਤਲਬ ਕਿ ਸੂਈ ਰੱਖ ਕੇ ਚੱਲਣਗੇ। ਜੀ ਜੀ। ਵੈਸੇ ਇੱਕ ਇੰਟਰਸਟਿੰਗ ਗੱਲ ਆ, ਦੋ ਬੰਦੇ ਇਹਨਾਂ ਦੇ ਖਾਸ ਹੀ ਸੀਗੇ ਸਰਕਾਰ ਦਾ, ਇੱਕ ਸੀ ਜਿਵੇਂ ਕੁੰਵਰ ਵਿਜੇ ਪ੍ਰਤਾਪ ਤੇ ਨਵਜੋਤ ਸਿੰਘ ਸਿੱਧੂ। ਅੱਜ ਦੋਨੇ ਹੀ ਸਭ ਤੋਂ ਜ਼ਿਆਦਾ ਡੈਮੇਜ ਆ ਜਿਹੜਾ ਕਾਂਗਰਸ ਦਾ ਇਹੀ ਕਰ ਰਹੇ ਨੇ। ਦੇਖ ਲਓ, ਪਤਾ ਨਹੀਂ ਹੁੰਦਾ ਕੀ ਬਣਨਾ ਹੁੰਦਾ। ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰਦੇ ਜਾਈਏ, ਉਹਨਾਂ ਦੇ ਦੁਬਾਰਾ ਲਾਏ ਗਏ ਇਲਜ਼ਾਮਾਂ ਦੇ ਉੱਤੇ ਪਹਿਲੀ ਵਾਰ ਬੋਲੇ ਫੂਲਕਾ ਹੁਣੇ। ਹਾਂਜੀ ਦੇਖੋ, ਫੁਲਕਾ ਸਾਹਿਬ ਬੋਲੇ ਆ ਤੇ ਬੋਲੇ ਸਿਰਫ ਇੰਨਾ ਹੀ ਕਿ ਬੋਲੇ ਆ, ਕਹਿੰਦੇ ਜੀ ਕਿ ਮੈਂ ਨਹੀਂ ਬੋਲਣਾ, ਬਸ ਗੱਲ ਖਤਮ। ਤੇ ਕਿਉਂਕਿ ਦੇਖੋ ਇਹਨਾਂ ਨੇ ਗੱਲ ਸ਼ੁਰੂ ਕੀਤੀ ਸੀ, ਗੱਲ ਹੁਣ ਇਹਨਾਂ ਨੇ ਮੁਕਾਉਣੀ ਸੀਗੀ, ਪਰ ਇਹਨਾਂ ਨੇ ਗੱਲ ਇਹ ਕਹਿ ਕੇ ਮੁਕਾ ਦਿੱਤੀ ਹੈ ਕਿ ਭਾਈ ਆਪਾਂ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਨਹੀਂ ਉਲਝਣਾ, ਉਹਦੇ 'ਚ ਕੀ ਹੈ ਕਿ ਮੁਲਜ਼ਮਾਨ ਨੂੰ ਫਾਇਦਾ ਮਿਲੇਗਾ। ਪਰ ਦੇਖੋ ਫੂਲਕਾ ਨੇ ਸਵਾਲ ਚੁੱਕੇ ਸੀਗੇ, ਫੂਲਕਾ ਸਾਹਿਬ ਨੇ ਕਿਹਾ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਵਾਲੀ ਜਿਹੜੀ SIT ਆ ਉਹਦੇ ਵਿੱਚ ਦੂਸਰੇ ਜਿਹੜੇ ਚਲਾਨ ਪੇਸ਼ ਕੀਤੇ ਗਏ ਆ, ਜਿਹੜੇ SIT ਦੇ ਮੈਂਬਰਾਂ ਸੀਗੇ ਉਹਨਾਂ ਦੇ
ਸਾਈਨ ਕਿਉਂ ਨਹੀਂ ਸੀਗੇ, ਦਸਤਖਤ ਕਿਉਂ ਨਹੀਂ ਸੀਗੇ। ਤਾਂ ਉਹਦਾ ਜਵਾਬ ਦਿੱਤਾ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿ ਕੋਈ ਇੱਕ ਵੀ ਚਲਾਨ ਵਿਖਾ ਦਿਓ ਜਿਹਦੇ 'ਚ ਇੱਕ ਤੋਂ ਵੱਧ ਆਈਓ ਦੇ ਦਸਤਖਤ ਹੁੰਦੇ ਆ। ਤਾਂ ਇਸ ਤੋਂ ਬਾਅਦ ਨਾਲ ਉਹਨਾਂ ਨੇ ਫਿਰ ਸੱਟ ਮਾਰੀ ਸੀਗੀ ਕਿ ਮੈਂ ਤਾਂ ਖੁਦ ਇਹਨਾਂ ਕੋਲ ਹੈਲਪ ਲੈਣ ਗਿਆ ਸੀਗਾ ਅਤੇ ਇਹਨਾਂ ਨੇ ਐਂ ਕਹਿ ਦਿੱਤਾ ਸੀਗਾ ਕਿ ਮੈਂ ਤਾਂ ਦੇਖੋ ਜੀ ਸੁਪਰੀਮ ਕੋਰਟ ਦਾ ਹੀ ਕੇਸ ਦੇਖਦਾ। ਉਹ ਜਿਵੇਂ ਕੋਈ ਤਕੜਾ ਪਲੇਅਰ ਬਣ ਜਾਵੇ ਨਾ ਪਿੰਡਾਂ ਦੇ ਵਿੱਚੋਂ ਉੱਠਿਆ ਅਤੇ ਉਹ ਵਿਚਾਰੇ ਜਿਹੜੇ ਕੋਈ ਟੂਰਨਾਮੈਂਟ ਛੋਟਾ ਮੋਟਾ ਕਰਾਉਂਦੇ ਆ ਅਤੇ ਉਹ ਜਾਂਦੇ ਆ ਅਤੇ ਉਹ ਕਹਿੰਦੇ ਕਿ ਭਾਅ ਜੀ ਆ ਜਾਓ ਸਾਡੇ ਪਿੰਡ ਹੀ ਖੇਡ ਜਾਓ, ਕਿਰਾਇਆ ਦੇ ਦਿਆਂਗੇ। ਅਤੇ ਉਹ ਕਹਿੰਦੇ ਨਹੀਂ ਮੈਂ ਲੰਡਨ ਖੇਡ ਆਇਆ, ਮੈਂ ਇੱਧਰ ਖੇਡ ਆਇਆ, ਕੈਲੀਫੋਰਨੀਆ ਖੇਡ ਆਇਆ, ਕੈਨੇਡਾ ਖੇਡ ਆਇਆ, ਮੈਂ ਅੱਜ ਕੱਲ੍ਹ ਪਿੰਡਾਂ ਵਾਲੇ ਮੈਚ ਛੱਡੇ ਆ, ਓਪਨ ਦੇ ਮੈਚ ਮੈਂ ਨਹੀਂ ਲਾਉਂਦਾ। ਉਹ ਹਾਲ ਆ, ਇਹਨਾਂ ਨੇ ਇੱਦਾਂ ਕਹਿ ਦਿੱਤਾ। ਉਸ ਤੋਂ ਬਾਅਦ ਫਿਰ ਮਾਮਲਾ ਜਿਹੜਾ ਸੀ ਫੂਲਕਾ ਦੇ ਉਲਟ ਗਿਆ, ਪਰ ਫੂਲਕਾ ਨੇ ਗੱਲ ਸਾਫ਼ ਕਰਨ ਦੀ ਥਾਂ 'ਤੇ, ਕਲੀਅਰ ਕਰਨ ਦੀ ਥਾਂ 'ਤੇ ਗੱਲ ਥੋੜ੍ਹੀ ਜਿਹੀ ਹੋਰ ਉਲਝਾ ਦਿੱਤੀ ਹੈ ਕਿ ਅਸੀਂ ਕਿਸੇ ਉਲਝਣ 'ਚ ਨਹੀਂ ਪੈਣਾ। ਪਰ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਆ ਘੱਟੋ ਘੱਟ ਇਹਨਾਂ ਦੇ ਜ਼ਰੂਰ ਸਪਸ਼ਟ ਕਰੋ ਨਾ ਕਿ ਕੁੰਵਰ ਵਿਜੇ ਪ੍ਰਤਾਪਪੁਰਾ ਨੇ ਤੁਹਾਡੇ ਤੋਂ ਕੋਈ ਸਪੋਰਟ, ਕੋਈ ਹੈਲਪ, ਕੋਈ ਫੇਵਰ ਮੰਗੀ ਸੀ? ਜੇ ਮੰਗੀ ਸੀ ਤੇ ਤੁਹਾਡਾ ਪ੍ਰਤੀਕਰਮ ਕੀ ਸੀ, ਤੁਹਾਡਾ ਸਟੈਪ ਕੀ ਸੀਗਾ? ਜੀ ਜੀ ਬਿਲਕੁਲ। ਅਤੇ ਮਿੰਟੂ ਜੀ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।